ਤੇ ਅੱਜ ਜੋ ਸੀਟ ਤੇ ਤੁਸੀਂ ਲੜ ਰਹੇ ਹੋ ਇਹ ਪੰਥਕ ਸੀਟ ਵੀ ਆ, ਰਾਜਨੀਤਿਕ ਸੀਟ ਵੀ ਆ ਤੇ ਪੰਜਾਬ ਦੇ ਹੱਕਾਂ ਦੀ ਗੱਲ ਵੀ ਕਰਦੀ ਰਹੀ ਆ। ਕਿਵੇਂ ਦੇਖਦੇ ਹੋ? ਜਿਹੜੀ ਹਰ ਸੀਟ ਹੈ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿਹੜੀਆਂ ਨੇ ਉਹ ਪੰਥਕ ਹੋਣੀਆਂ ਚਾਹੀਦੀਆਂ ਨੇ ਤੇ ਪੰਥਕ ਹੀ ਸੋਚ ਵਾਲੇ ਲੋਕ ਉੱਥੋਂ ਜੇਤੂ ਹੋਣੇ ਚਾਹੀਦੇ ਆ, ਨਾ ਕਿ ਜਿਨ੍ਹਾਂ ਲੋਕਾਂ ਨੇ ਹਮੇਸ਼ਾ ਪੰਥ ਦਾ ਨੁਕਸਾਨ ਕੀਤਾ ਆ। ਬਲਟੋਹਾ ਸਾਹਿਬ, ਤੁਸੀਂ ਗੱਲ ਕਰੀ ਹੈ ਕਿ ਏਜੰਡੇ ਹੋਣੇ ਚਾਹੀਦੇ ਆ। ਅਕਾਲੀ ਦਲ ਦਾ ਕੀ ਏਜੰਡਾ ਹੈਗਾ ਜਿਹੜਾ ਤੁਸੀਂ ਖਡੂਰ ਸਾਹਿਬ ਦੀ ਸੀਟ ਤੋਂ ਤੁਹਾਨੂੰ ਉਤਾਰਿਆ ਗਿਆ? ਕਈ ਸਵਾਲ ਵੀ ਖੜੇ ਹੁੰਦੇ ਨੇ ਕਿ ਇੱਥੋਂ ਆਜ਼ਾਦ ਕੈਂਡੀਡੇਟ ਅਮਰਪਾਲ ਸਿੰਘ ਲੜ ਰਹੇ ਨੇ, ਕਾਫੀ ਤਕਰਾਰਬਾਜ਼ੀ ਰਹੀ ਆ ਤੁਹਾਡੀ ਪਿਛਲੇ ਦਿਨਾਂ ਦੇ ਦੌਰਾਨ। ਮੇਰੇ ਤੇ ਸਵਾਲ ਜਿਹੜਾ ਕੀਤਾ ਜਾਂਦਾ ਆ ਕਿ ਜੇ ਆਜ਼ਾਦ ਉਮੀਦਵਾਰ ਹੈ ਤੇ ਵਿਰਸਾ ਸਿੰਘ ਵਲਟੋਹਾ ਕਿਉਂ, ਜਾਂ ਵਿਰਸਾ ਸਿੰਘ ਵਲਟੋਹਾ ਹੈ ਤੇ ਆਜ਼ਾਦ ਉਮੀਦਵਾਰ ਕਿਉਂ? ਉਮੀਦਵਾਰ ਤੇ ਇੱਥੇ ਮੇਰੇ ਖਿਆਲ 5 ਖੜੋਤੇ ਹੈ ਜੀ। ਤੁਸੀਂ ਉਸ ਧਿਰ ਨੂੰ ਰਿਪਰੈਜ਼ੈਂਟ ਕਰਦੇ ਹੋ ਨਾ, ਜਿਹੜੀ ਪੰਥ ਦੀ ਗੱਲ ਕਰਦੀ ਹੈ, ਜਿਹੜੀ ਖੇਤਰ ਦੀ ਗੱਲ ਕਰਦੀ ਹੈ, ਜਿਹੜੀ ਪੰਜਾਬ ਦੀ ਗੱਲ ਕਰਦੀ ਹੈ। 1 ਜੂਨ ਨੂੰ ਹਮਲਾ ਹੋਇਆ ਜੀ। 1 ਜੂਨ ਨੂੰ ਡੀਪੀਆਂ ਲੱਗ ਜਾਣੀਆਂ, ਤੁਹਾਂ ਵੀ ਲਾ ਦੇਣੀਆਂ ਕਿ ਨੈਵਰ ਫੋਰਗੇਟ 1984 84 ਨਹੀਂ ਭੁੱਲ ਸਕਦੇ, ਇਹੀ ਲਾਉਣੇ ਹਨ। ਬਿਲਕੁਲ। ਤੇ ਚੌਥੇ ਦਿਨ ਨੂੰ ਆਪਾਂ ਇੰਦਰਾ ਗਾਂਧੀ ਜਿੰਦਾਬਾਦ ਕਰਨ ਡਏ ਹੁੰਦੇ। ਉਹ ਤੁਹਾਡੇ ਤੇ ਸਵਾਲ ਖੜੇ ਕਰ ਦਿੰਦੇ ਨੇ, ਕਹਿੰਦੇ ਇਜ਼ਹਾਰ ਆਲਮ ਵਰਗਿਆਂ ਨੂੰ ਵਜ਼ੀਰੀਆਂ ਦੇਤੀਆਂ, ਸਮੇਤ ਸੈਣੀ ਨੂੰ DGP ਲਾਤਾ। ਉਹ ਕੀ ਸੀ ਫਿਰ ਅਕਾਲੀ ਦਲ ਦਾ? ਮੇਰਾ ਉਸ ਮਸਲੇ ਤੇ ਹਮੇਸ਼ਾ ਹੀ ਵਖਰੇਵਾਂ ਰਿਹਾ ਸੀਗਾ। ਔਰ ਤੇ ਮਤਲਬ ਮੈਂ ਇੱਥੋਂ ਤੱਕ ਹੀ ਨਾ ਵੀ DGP ਸੈਣੀ ਵਰਗਾ, ਮਤਲਬ ਜਿਹੜਾ DGP ਲਾਇਆ ਸੈਣੀ ਵਰਗਾ, ਉਹ ਤੇ ਜੇ ਭਾਰਤੀ ਜਨਤਾ ਪਾਰਟੀ ਦੇ ਕਹਿਣ ਤੇ ਲਾਇਆ ਤੇ ਐਡਾ ਵੱਡਾ ਪਾਪ ਹੋਇਆ ਹੈ। ਤਾਂ ਮੈਂ ਤਾਂ ਕਹਿੰਦਾ ਜੇ ਰੱਬ ਵੀ ਕਹੀ ਜਾਂਦਾ ਵੀ ਉਹਨੂੰ DGP ਲਾ ਦਿੱਤਾ ਤਾਂ ਵੀ ਨਹੀਂ ਲਾਉਣਾ ਚਾਹੀਦਾ। ਪੰਜਾਬ ਦੇ ਮੁੱਖ ਮੰਤਰੀ ਇਹ ਕਹਿੰਦੇ ਨੇ, ਕਹਿੰਦੇ 2022 'ਚ ਤੁਸੀਂ ਝਾੜੂ ਮਾਰਤਾ, ਕਹਿੰਦੇ ਕਿ ਕਈ ਵਾਰ ਝਾੜੂ ਦੁਬਾਰੇ ਮਾਰਨਾ ਪੈਂਦਾ, ਕਹਿੰਦੇ ਕਿ ਜਿਹੜੀ ਰਹਿੰਦਾ ਖੁੰਦਾ ਪੂਰਾ ਕਰ ਹੁੰਦਾ ਉਸ ਨੂੰ ਸਾਫ਼ ਕਰਨਾ ਪੈਂਦਾ। ਮੁੱਖ ਮੰਤਰੀ ਸਾਹਿਬ ਇੱਥੋਂ ਤੱਕ ਦੀ ਬਿਆਨਬਾਜ਼ੀ ਕਰਦੇ ਨੇ। ਭਗਵੰਤ ਮਾਨ ਵਾਲਾ ਤੇ ਭੋਗ ਹੈ, ਭਗਵੰਤ ਮਾਨ ਵਾਲਾ ਤੇ ਝਾੜੂ ਹੁਣ ਜਿਹੜਾ ਹੁਣ ਝਾੜੂ ਤੇ ਚੜਾਉਣਗੇ ਉਹਨੂੰ। ਹੋਰਨਾਂ ਸੂਬਿਆਂ 'ਚ ਗਏ, ਉੱਥੇ ਇਲੈਕਸ਼ਨਾਂ ਲੜੀਆਂ, ਉੱਥੇ ਕੀ ਬਣਿਆ? ਆਪਾਂ ਕਹਿ ਦਿੰਦੇ ਜੀ ਉਹ ਇਕੱਲੇ ਪੰਜਾਬੀ ਸਿਆਣੇ, ਮੈਂ ਕਿਹਾ ਉਹ ਸਿਆਣੇ। ਤੁਸੀਂ ਇਹ ਨਹੀਂ ਕਦੇ ਸੋਚਿਆ ਵੀ ਪੰਜਾਬ ਕਿਰਤੀ ਤੇ ਮੰਗ ਤੇ ਬਣਾ ਕੇ ਰੱਖਤਾ ਪੰਜਾਬ ਨੂੰ? ਬਹੁਤ ਸਾਹਿਬ ਬੰਦੀ ਸਿੰਘਾਂ ਦੀ ਗੱਲ ਕਰਦੇ ਹੋ ਤੁਸੀਂ ਅਕਸਰ, ਤੁਹਾਡੀ ਪਾਰਟੀ ਵੀ ਕਰਦੀ ਹੈ ਵੀ ਬੰਦੀ ਸਿੰਘ ਰਿਹਾ ਹੋਣੀ ਚਾਹੀਦੀ ਹੈ, ਪਰ ਵਿਰੋਧੀ ਇਹ ਕਹਿੰਦੇ ਨੇ ਕਿ ਉਦੋਂ ਕਿਉਂ ਨਹੀਂ ਬੰਦੀ ਸਿੰਘ ਯਾਦ ਆਏ ਜਦੋਂ ਸੱਤਾ ਦੇ 10 ਸਾਲ ਮੰਨਦੇ ਆ? ਦੇਖੋ ਮੈਂ ਇੱਕ ਬੇਨਤੀ ਕਰਾਂ ਜੀ, ਜਿਹੜੇ ਉਹ ਬੰਦੀ ਸਿੰਘ ਨੇ ਨਾ, ਉਹਨਾਂ ਦਾ ਪੰਜਾਬ ਸਰਕਾਰ ਨਾਲ ਕੋਈ ਸੰਬੰਧ ਨਹੀਂ। ਉਹ ਵੱਖ-ਵੱਖ ਸੂਬਿਆਂ ਦੇ ਕੈਦੀ ਜਿਹੜੇ ਧੁਰਾ ਬਣਨ ਦੀ ਕੋਸ਼ਿਸ਼ ਕਰਦੇ ਰਹੇ ਉਹਨਾਂ ਨੂੰ ਮਰਵਾ ਦਿੱਤਾ ਗਿਆ। BP ਤਿਵਾੜੀ ਦੀਆਂ ਰਿਪੋਰਟਾਂ ਅੱਜ ਵੀ ਪਈਆਂ ਨੇ, ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦੀ ਰਿਪੋਰਟ ਹਾਲੇ ਤੱਕ ਜਨਤਕ ਨਹੀਂ ਹੋਈ ਸੀ ਕਿ ਤੁਹਾਡੀਆਂ ਸਰਕਾਰਾਂ ਵੀ ਰਹਿ ਗਈਆਂ, ਕਿਉਂ ਨਹੀਂ ਉਹ ਚੀਜ਼ਾਂ ਸਾਹਮਣੇ ਆਈਆਂ? ਇਹ ਕਿਹਨੇ ਮਰਵਾਤਾ? ਜਿਹਨੇ ਮਾਰਿਆ ਉਹਨਾਂ ਦੀ ਤਾਂ 3 ਵਾਰ ਸਰਕਾਰ ਬਣਾ ਦਿੱਤੀ। ਤਾਂ ਮੁੱਖ ਮੰਤਰੀ ਬੇਅੰਤ ਸਿੰਘ ਸੀਗਾ, ਹਾਂਜੀ, ਉਹਨੇ ਮਾਰਿਆ ਸੀ ਨਾ, ਉਹਦੀ ਸਰਕਾਰ 'ਚ ਮਾਰਿਆ ਸੀ ਨਾ। ਹਾਂਜੀ, ਰਿਪੋਰਟਾਂ ਇਹੀ ਕਹਿ ਕੇ ਮੰਗੀਆਂ ਗਈਆਂ ਯਾਰ, ਜਥੇਦਾਰ ਸਾਹਿਬ ਦੀ ਇਨਸਾਫ ਦਿਵਾਵਾਂਗੇ। ਪਤਾ ਨਹੀਂ ਕਿੱਥੋਂ ਤੁਸੀਂ ਲਿਆਉਂਦੇ, ਜੇ ਤੁਹਾਡੇ ਕੋਲ ਕੋਈ ਡਾਟਾ ਹੈਗਾ ਇਸ ਗੱਲ ਦਾ? ਉਹ ਤਾਂ ਕਹਿੰਦਾ ਜੀ ਮੇਰੇ ਕੋਲੇ ਇਹ ਸਾਬਤ ਹੁੰਦਾ ਆ ਕਿ ਉਹਨਾਂ ਨੂੰ ਚੁੱਕਿਆ ਗਿਆ ਤੇ ਨਜਾਇਜ਼ ਹਿਰਾਸਤ 'ਚ ਰੱਖਿਆ ਗਿਆ। ਨਾ ਕੋਈ ਕੁੱਟ ਮਾਰਨ ਦਾ ਸਾਬਤ ਹੁੰਦਾ ਹੈ ਤੇ ਨਾ ਉਹਨਾਂ ਨੂੰ ਜਾਨੋਂ ਮਾਰਨ ਦਾ ਸਾਬਤ ਹੁੰਦਾ। ਕਿਹੜੀ ਰਿਪੋਰਟ ਜਾਰੀ ਕਰਦੇ ਜੀ? ਸਿਮਰਨਜੀਤ ਸਿੰਘ ਮਾਨ ਆਪਣੇ ਸੋਸ਼ਲ ਅਕਾਊਂਟ ਦੇ ਉੱਪਰ ਉਹ ਜਿਹੜੀ ਚਿੱਠੀ ਆ ਉਹ ਵਾਇਰਲ ਕਰਦੇ ਨੇ, ਜੋ ਵੀ ਰਿਪੋਰਟ ਆ ਉਹ ਸਾਹਮਣੇ ਜੱਗ ਜ਼ਾਹਰ ਕਰਦੇ ਨੇ। ਇਸ ਵਾਰ ਜਦੋਂ ਮੁੱਦਾ ਖੜਾ ਹੋਇਆ ਤਾਂ ਉਦੋਂ ਵੀ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅਸੀਂ ਤਾਂ ਪਿਛਲੇ 10 ਸਾਲਾਂ ਤੋਂ ਇਹ ਰਿਪੋਰਟ ਜਾਰੀ ਕਰ ਦਿੱਤੀ ਸੀ। ਯਾਰ ਜਾਰੀ ਕਰ ਦਿੱਤੀ ਹੈ ਕੀ ਉਹਦੇ 'ਚ? ਜਾਰੀ ਤਾਂ ਬੜੇ ਚਿਰ ਦੀ ਹੋਈ ਹੈ। ਤਾਂ ਉਸ ਰਿਪੋਰਟ 'ਚ ਹੈ ਕੀ ਹੈ ਜਿਹੜਾ ਜਾਰੀ ਕਰਤਾ ਸੀਗਾ, ਜਿਹਨੂੰ ਇਹਨਾਂ ਨੇ ਅੱਗੇ ਲਾਇਆ ਸੀਗਾ, ਜੀ ਤੋਂ ਜਾਂਚ ਇਹਨਾਂ ਨੇ ਮਾਰ ਕਰਵਾਈ ਸੀਗੀ, ਜਿਹਨੇ ਜਾਂਚ ਕੀਤੀ ਸੀ ਉਹ ਤੇ ਮਾਰਨ ਵਾਲਿਆਂ ਦੇ ਹੱਕ 'ਚ ਖੜ ਗਿਆ। ਸਾਡਾ ਕੀ ਲੋਕਾਂ ਦਾ ਬਣ ਗਿਆ ਕਿ ਕਾਗਜ਼ ਅਸੀਂ ਪੜ੍ਹਦੇ ਨਹੀਂ, ਠੀਕ ਹੈ, ਪੜ੍ਹਿਆ ਤੁਹਾਂ ਵੀ ਨਹੀਂ। ਬਲਟੋਹਾ ਸਾਹਿਬ, ਉਹ ਕਿਹੜੀ ਗੱਲ ਆ ਜਿਹੜੀ ਨੂੰ ਲੈ ਕੇ ਤੁਹਾਨੂੰ ਕਾਫੀ ਸਵਾਲਾਂ ਦੇ ਘੇਰੇ ਦੇ ਵਿੱਚ ਵੀ ਖੜਾ ਕਰ ਦਿੰਦੇ ਨੇ? ਕਹਿੰਦੇ ਕਿ ਬਲਟੋਏ ਸਾਹਿਬ ਹੋਰੀ ਬਾਹਾਂ ਖੜੀਆਂ ਕਰਕੇ ਆ ਗਏ ਸੀ ਅਕਾਲ ਤਖ਼ਤ ਸਾਹਿਬ ਤੇ ਹਮਲਾ। ਕਿੰਨੀ ਕੁ ਸੱਚਾਈ ਉਹਦੇ 'ਚ? ਅਸੀਂ ਵੈਸੇ ਤੁਹਾਨੂੰ ਸਵਾਲ ਕਰਿਆ, ਇਹ ਪੁੱਛਿਆ ਵੀ ਚਲੋ ਲੋਕਾਂ ਨੂੰ ਵੀ ਪਤਾ ਲੱਗ ਜੇ। ਜਿਹੜੀਆਂ ਇਹ ਲੱਗੇ ਨੇ ਲੋਕ, ਇਹ ਆਪੋ ਆਪਣੇ ਕਿਰਦਾਰ ਵੇਖਣ, ਜਾਂ ਜਿਨ੍ਹਾਂ ਦੀ ਕੋਈ ਜੈ ਜੈਕਾਰ ਕਰਦੇ ਉਹਨਾਂ ਦਾ ਕਿਰਦਾਰ ਵੇਖਣ। ਫਿਰ ਵਿਰਸਾ ਸਿੰਘ ਵਲਟੋਹਾ ਦੇ ਕਿਰਦਾਰ ਤੇ ਅਸੀਂ ਤਾਂ ਪੁਲਿਸ ਭਜਾਉਂਦੇ ਰਹੇ ਹਾਂ, ਕਦੀ ਪੁਲਿਸ ਦੇ ਅੱਗੇ ਨਹੀਂ ਭੱਜੇ।
ਪੰਜਾਬ ਪੰਥ ਦੇ ਨਾਲ ਜੁੜੇ ਲੋਕਾਂ ਦਾ ਸਵਾਗਤ ਕਰਦੇ ਹਾਂ ਤੇ ਰਾਜਨੀਤੀ ਦੇ ਨਾਲ ਜੁੜੇ ਲੋਕਾਂ ਦਾ ਵੀ ਸਵਾਗਤ ਕਰਦੇ ਹਾਂ। ਇੰਡੋਜ਼ ਟੀਵੀ ਦੇ ਨਾਲ ਇੱਕ ਵਾਰ ਫੇਰ ਤੋਂ ਅਸੀਂ ਖਾਸ ਮੁਲਾਕਾਤ ਲੈ ਕੇ ਪਹੁੰਚੇ ਹਾਂ, ਤੁਹਾਡੇ ਰੂਬਰੂ ਹੋਣ ਲੱਗੇ ਹਾਂ। ਤਾਂ ਸਾਡੇ ਨਾਲ ਅਕਾਲੀ ਦਲ ਦੇ ਧਾਕੜ ਲੀਡਰ ਮੰਨੇ ਜਾਂਦੇ ਬਿਰਸਾ ਸਿੰਘ ਬਲਟੋਹਾ ਮੌਜੂਦ ਨੇ। ਮਾਝੇ ਏਰੀਏ ਨੂੰ ਕਵਰ ਕਰ ਰਹੇ ਹਾਂ, ਖਾਸ ਕਰਕੇ ਖੰਡੂਰ ਸਾਹਿਬ ਸੀਟ ਨੂੰ ਕਵਰ ਕਰ ਰਹੇ ਹਾਂ। ਤਾਂ ਸਵਾਗਤ ਕਰਦੇ ਹਾਂ ਬਲਟੋਹਾ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਲਟੋਹਾ ਸਾਹਿਬ, ਸ਼ੁਰੂਆਤ ਤਾਂ ਇੱਥੋਂ ਹੀ ਕਰ ਲਈਏ ਕਿ ਪੰਥ, ਪੰਜਾਬ ਤੇ ਰਾਜਨੀਤੀ ਤਿੰਨਾਂ ਦਾ ਸੁਮੇਲ ਰਿਹਾ ਤੇ ਅੱਜ ਜੋ ਸੀਟ ਤੇ ਤੁਸੀਂ ਲੜ ਰਹੇ ਹੋ ਇਹ ਪੰਥਕ ਸੀਟ ਵੀ ਆ, ਰਾਜਨੀਤਿਕ ਸੀਟ ਵੀ ਆ ਤੇ ਪੰਜਾਬ ਦੇ ਹੱਕਾਂ ਦੀ ਗੱਲ ਵੀ ਕਰਦੀ ਰਹੀ ਆ। ਕਿਵੇਂ ਦੇਖਦੇ ਹੋ? ਨਹੀਂ, ਤੁਸੀਂ ਇਹ ਤਾਂ ਗੱਲ ਕਹਿ ਸਕਦੇ ਕਿ ਜਿਹੜੀ ਪੰਜਾਬ ਦੀ ਰਾਜਨੀਤੀ ਉਹ ਹਮੇਸ਼ਾ ਪੰਥਕ ਰਹੀ ਹੈ। ਆਪਾਂ ਪੰਥ ਤੇ ਰਾਜਨੀਤੀ ਤੇ ਪੰਜਾਬ ਦਾ ਸੁਮੇਲ ਕੋਈ ਗੱਲ ਨਹੀਂ ਬਣਦੀ। ਚਲੋ ਤੁਹਾਡਾ ਆਪਣਾ ਇੱਕ ਅੰਦਾਜ਼ ਹੋ ਸਕਦਾ ਆ। ਬਾਕੀ ਦੇਖੋ, ਚੋਣਾਂ ਤੇ ਲੋਕ ਸਭਾ ਦੀਆਂ 25 ਸਾਲ ਹੀ ਹੁੰਦੀਆਂ ਨੇ ਤੇ ਇਹ ਕੋਈ ਵੱਖਰੀ ਸੀਟ ਨਹੀਂ ਗੀ ਕਿ ਬਾਹਲਾ ਮਤਲਬ ਇੱਥੇ ਸਿੱਖ ਭਾਈਚਾਰਾ ਹੀ ਵਸਦਾ ਤੇ ਇਹਨੂੰ ਆਪਾਂ ਨਿਰੋਲ ਸਿੱਖ ਭਾਈਚਾਰੇ ਦੀ ਕਹਿ ਸਕਦੇ ਹਾਂ। ਅਜਿਹਾ ਵੀ ਨਹੀਂ ਹੈ, ਬੜੀ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਹੋਰ ਭਾਈਚਾਰੇ ਵੀ ਇੱਥੇ ਵਸਦੇ ਤੇ ਇਸੇ ਤਰ੍ਹਾਂ ਪੰਜਾਬ ਦੀਆਂ ਜਿਹੜੀਆਂ ਹੋਰ ਸੀਟਾਂ ਨੇ, ਚਾਹੇ ਆਪਾਂ ਬਠਿੰਡਾ ਦੀ ਗੱਲ ਕਰ ਲਈਏ, ਚਾਹੇ ਆਪਾਂ ਫਰੀਦਕੋਟ ਦੀ ਗੱਲ ਕਰ ਲਈਏ, ਹਾਂਜੀ, ਪਟਿਆਲਾ ਵਰਗੀ ਵੀ ਗੱਲ ਕਰ ਲਈਏ, ਹਾਂਜੀ, ਜਿੰਨੀਆਂ ਮੈਂ ਹੋਰ ਸੀਟਾਂ ਦੇ ਨਾਂ ਲੈ ਸਕਦਾ ਹਾਂ। ਤੇ ਪੰਜਾਬ ਤੇ ਵਸਦਾ ਹੀ ਨਾ ਗੁਰੂਆਂ ਦੇ ਨਾਂ 'ਤੇ, ਜਿਹੜਾ ਗੁਰੂਆਂ ਦੇ ਨਾਂ 'ਤੇ ਵੱਜਦਾ ਉਹ ਸਾਰਾ ਹੀ ਪੰਥਕ ਹੈ ਤੇ ਇਸ ਕਰਕੇ ਸਮੁੱਚਾ ਪੰਜਾਬ ਹੀ ਪੰਥਕ ਹੈ। ਉਹ ਵੱਖਰੀ ਗੱਲ ਕਿ ਪਤਾ ਨਹੀਂ ਕਿਉਂ ਕਿਵੇਂ ਇਹ ਗੱਲ ਜੋੜ ਦਿੱਤੀ ਜਾਂਦੀ ਹੈ ਕਿ ਪੰਥਕ ਸੀਟ ਹੈ। ਹਾਂ, ਮੈਂ ਕਹਿੰਦਾ ਕਿ ਹਰ ਸੀਟ ਪੰਥਕ ਹੋਣੀ ਚਾਹੀਦੀ ਹੈ। ਜਿਹੜੀ ਹਰ ਸੀਟ ਹੈ ਪੰਜਾਬ ਦੀਆਂ 13 ਸੀਟਾਂ ਜਿਹੜੀਆਂ ਨੇ ਉਹ ਪੰਥਕ ਹੋਣੀਆਂ ਚਾਹੀਦੀਆਂ ਨੇ ਤੇ ਪੰਥਕੀ ਸੋਚ ਵਾਲੇ ਲੋਕ ਉੱਥੋਂ ਜੇਤੂ ਹੋਣੇ ਚਾਹੀਦੇ ਹੈ, ਨਾ ਕਿ ਜਿਨ੍ਹਾਂ ਲੋਕਾਂ ਨੇ ਹਮੇਸ਼ਾ ਪੰਥ ਦਾ ਨੁਕਸਾਨ ਕੀਤਾ ਆ, ਜਾਂ ਜਿਨ੍ਹਾਂ ਨੇ ਪੰਥ ਤੇ ਪੰਜਾਬ ਦੇ ਉੱਤੇ ਹਮਲੇ ਕੀਤੇ ਆ, ਜਾਂ ਜਿਹੜੇ ਲੋਕ ਪੰਥ ਤੇ ਪੰਜਾਬ ਦੀ ਤਬਾਹੀ ਲਈ ਤੇ ਨਸਲਕੁਸ਼ੀ ਲਈ ਦੋਸ਼ੀ ਨੇ। ਉਹ ਲੋਕ ਜਿਹੜੇ ਆ ਮਤਲਬ ਅਜਿਹੇ ਹਲਕਿਆਂ ਦੇ ਵਿੱਚ ਜਾਂ ਪੰਜਾਬ ਦੀ ਧਰਤੀ ਦੇ ਉੱਤੇ ਕਿਸੇ ਵੀ ਹਲਕੇ ਤੋਂ ਉਹਨਾਂ ਨੂੰ ਨੁਮਾਇੰਦਗੀ ਨਹੀਂ ਮਿਲਣੀ ਚਾਹੀਦੀ, ਪਰ ਦਿੰਦੇ ਵੀ ਅਸੀਂ ਹਾਂਜੀ। ਆਪਾਂ ਪੰਥਕ ਕਹਿ ਦਿੰਦੇ ਹਾਂ ਜਾਂ ਹੋਰ ਕੁਛ ਵੀ ਆਪਾਂ ਕਹਿ ਦਿੰਦੇ ਹਾਂ, ਪਰ 3 ਵਾਰ ਤਾਂ ਆਪਾਂ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣਾਤੀ। ਹਾਂਜੀ, ਇੱਥੋਂ ਵੀ ਸਾਡੇ ਵੀ ਮੇਰੇ ਖਿਆਲ 2017 ਦੀ ਇਲੈਕਸ਼ਨ ਦੇ ਵਿੱਚ 4 ਦੇ 4 ਹੀ MLA ਜਿਹੜੇ ਬਲਟੋਏ ਤਰਨਤਾਰਨ ਜ਼ਿਲ੍ਹੇ ਤੋਂ ਜਿਹੜੇ ਸੀਗੇ ਉਹ ਕਾਂਗਰਸ ਦੇ ਜਿੱਤੇ ਸੀਗੇ। ਉਹ ਵੀ ਤਾਂ ਪੰਥ ਨੇ ਬਣਾਏ ਆ। ਇਸ ਕਰਕੇ ਜਿਹੜੀਆਂ ਇਹ ਗੱਲਾਂ ਨੇ ਨਾ, ਬਾਕੀ ਇਲੈਕਸ਼ਨ ਹੈ। ਇਲੈਕਸ਼ਨ ਦੇ ਵਿੱਚ ਤੁਸੀਂ ਉਹਨੂੰ ਕੋਈ ਨਾਂ ਦੇ ਦਿਓ, ਉਹ ਮੈਨੂੰ ਵੀ ਪ੍ਰਵਾਨ ਆ, ਲੋਕਾਂ ਨੂੰ ਵੀ ਪ੍ਰਵਾਨ ਆ, ਪਰ ਇੱਥੇ ਜਿਹੜੀ ਚੋਣ ਹੋ ਰਹੀ ਹੈ, ਚੋਣ ਹੋਣੀ ਚਾਹੀਦੀ ਹੈ ਮੁੱਦਿਆਂ ਦੀ। ਠੀਕ ਹੈ, ਮੁੱਦੇ ਬੜੇ ਗੰਭੀਰ ਨੇ ਪੰਜਾਬ ਦੇ, ਚਾਹੇ ਪੰਥ ਤੇ ਪੰਜਾਬ ਦੇ ਮਤਲਬ ਜਿਨ੍ਹਾਂ ਦੀ ਅਸੀਂ ਅਗਵਾਈ ਕਰਦੇ ਹਾਂ ਜਾਂ ਜਿਨ੍ਹਾਂ ਦਾ ਅਸੀਂ ਜ਼ਿਕਰ ਕਰਦੇ ਹਾਂ, ਉਹਨਾਂ ਦੇ ਮਤਲਬ ਹੱਲ ਵਾਸਤੇ ਯਤਨ ਕੀਤੇ ਜਾਣੇ ਚਾਹੀਦੇ ਆ ਜਾਂ ਪੰਜਾਬ ਦੀ ਬਿਹਤਰੀ ਵਾਸਤੇ ਕਦਮ ਚੁੱਕੇ ਜਾਣੇ ਚਾਹੀਦੇ ਆ। ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਮੁੱਦੇ ਇਸ ਰਾਜਨੀਤੀ ਦਾ ਜਾਂ ਇਸ ਚੋਣ ਦਾ ਮਤਲਬ ਏਜੰਡਾ ਹੋਣੇ ਚਾਹੀਦੇ ਸੀ, ਉਸ ਕੇਵਲ ਤਕਰਾਰਬਾਜ਼ੀ, ਲਾਂਛਨਬਾਜ਼ੀ, ਮਤਲਬ ਚਿੱਕੜ ਪਾਉਣ ਵਾਲੀਆਂ ਗੱਲਾਂ, ਇੱਕ ਦੂਜੇ ਦੀ ਬਦਨਾਮੀ ਤੱਕ ਹੀ ਸੀਮਿਤ ਹੋ ਕੇ ਰਹਿ ਗਈਆਂ ਨੇ। ਮਤਲਬ ਜਿਹੜੇ ਏਜੰਡੇ ਨੇ ਉਹ ਦੱਬੇ ਹੋਏ ਨੇ ਤੇ ਮੈਂ ਕਿਉਂਕਿ ਅਜੇ ਇਲੈਕਸ਼ਨ ਦੇ ਵਿੱਚ ਕਾਫੀ ਦਿਨ ਨੇ, ਹਾਂਜੀ, ਲਗਭਗ 3 ਹਫ਼ਤੇ ਤੋਂ ਉੱਤੇ ਦਾ ਟਾਈਮ ਹੈ ਤੇ ਇਹਦੇ ਦਰਮਿਆਨ ਜਿਹੜਾ ਆ ਲੋਕਾਂ ਦੇ ਵਿੱਚ ਜਿਹੜੇ ਲੋਕਾਂ ਦੇ ਮੁੱਖ ਰੂਪ 'ਚ ਮੁੱਦੇ ਨੇ, ਚਾਹੇ ਉਹ ਨਸ਼ੇ ਦਾ ਮੁੱਦਾ ਆ, ਚਾਹੇ ਬੇਰੁਜ਼ਗਾਰੀ ਦਾ ਮੁੱਦਾ ਆ, ਚਾਹੇ ਲਾ ਐਂਡ ਆਰਡਰ ਦੀ ਸਿਚੁਏਸ਼ਨ ਹੈ, ਜਿਹੜਾ ਜਾਨ ਮਾਲ ਦੀ ਰੱਖਿਆ ਦਾ ਸਵਾਲ ਆਪਾਂ ਕਹਿ ਸਕਦੇ ਹਾਂ, ਜਿਹਦੇ ਤੋਂ ਲੋਕ ਤਰਾਹੀ ਕਰ ਰਹੇ ਆ। ਨਸ਼ੇ ਦੇ ਨਾਂ 'ਤੇ ਸਿਆਸਤਾਂ ਕਰਕੇ 2 ਵਾਰਾਂ ਸਰਕਾਰਾਂ ਬਣਾ ਲਈਆਂ ਗਈਆਂ ਤੇ ਨਸ਼ਾ ਤਾਂ ਦਿਨੋਂ ਦਿਨ ਵੱਧ ਰਿਹਾ। ਬਲਟੋਹਾ ਸਾਹਿਬ, ਤੁਸੀਂ ਗੱਲ ਕਰੀਏ ਕਿ ਏਜੰਡੇ ਹੋਣੇ ਚਾਹੀਦੇ ਆ। ਅਕਾਲੀ ਦਲ ਦਾ ਕੀ ਏਜੰਡਾ ਹੈਗਾ ਜਿਹੜਾ ਤੁਸੀਂ
ਖਡੂਰ ਸਾਹਿਬ ਦੀ ਸੀਟ ਤੋਂ ਤੁਹਾਨੂੰ ਉਤਾਰਿਆ ਗਿਆ, ਕਈ ਸਵਾਲ ਵੀ ਖੜੇ ਹੁੰਦੇ ਨੇ ਕਿ ਇੱਥੋਂ ਆਜ਼ਾਦ ਕੈਂਡੀਡੇਟ ਅੰਮ੍ਰਿਤਪਾਲ ਸਿੰਘ ਲੜ ਰਹੇ ਨੇ, ਕਾਫੀ ਤਕਰਾਰਬਾਜ਼ੀ ਰਹੀ ਆ ਤੁਹਾਡੀ ਪਿਛਲੇ ਦਿਨਾਂ ਦੇ ਦੌਰਾਨ। ਚਲੋ ਦੇਖੋ, ਤਕਰਾਰਬਾਜ਼ੀ 'ਚ ਨਾ ਤਾਂ ਮੈਂ ਪੈਣ ਵਾਲਾ ਬੰਦਾ ਹੈ, ਪਰ ਜੇ ਕੋਈ ਮੇਰੇ ਤੇ ਗੱਲ ਕਰੇ ਤਾਂ ਜ਼ਿੰਦਗੀ 'ਚ ਨਾ ਬਰਦਾਸ਼ਤ ਕੀਤੀ ਤਾਂ ਨਾ ਕਰਨੀ ਹੈ। ਟਾਲਣ ਦੀ ਕੋਸ਼ਿਸ਼ ਕਰਾਂਗੇ, ਪਰ ਜੇ ਅਗਲਾ ਨਹੀਂ ਟਲਦਾ ਤਾਂ ਫਿਰ ਜਵਾਬ ਦੇਣਾ ਫਰਜ਼ ਸਮਝਦੇ ਹਾਂ। ਦੂਸਰੀ ਜਿਹੜੀ ਗੱਲ ਤੁਸੀਂ ਸਵਾਲ ਕੀਤਾ ਆ ਕਿ ਇੱਥੋਂ ਆਜ਼ਾਦ ਉਮੀਦਵਾਰ ਵੀ ਪੰਥਕ, ਠੀਕ ਹੈ ਨਾ, ਤੇ ਕੋਈ ਕਿਸੇ ਨੂੰ ਵੀ ਅਧਿਕਾਰ ਹੈ ਇਲੈਕਸ਼ਨ ਲੜਨ ਦਾ। ਤੇ ਮੇਰੇ ਤੇ ਸਵਾਲ ਜਿਹੜਾ ਕੀਤਾ ਜਾਂਦਾ ਆ ਕਿ ਜੇ ਆਜ਼ਾਦ ਉਮੀਦਵਾਰ ਹੈ ਤੇ ਵਿਰਸਾ ਸਿੰਘ ਵਲਟੋਹਾ ਕਿਉਂ, ਜਾਂ ਵਿਰਸਾ ਸਿੰਘ ਵਲਟੋਹਾ ਹੈ ਤੇ ਆਜ਼ਾਦ ਉਮੀਦਵਾਰ ਕਿਉਂ? ਉਮੀਦਵਾਰ ਤੇ ਇੱਥੇ ਮੇਰੇ ਖਿਆਲ 5 ਖੜੋਤੇ ਹੈ ਜੀ, ਬਾਕੀਆਂ ਨੂੰ ਕਿਉਂ ਨਹੀਂ? ਕਿ ਬਾਕੀ ਜਿਹੜੇ ਆ ਉਹਨਾਂ ਨੂੰ ਕੋਈ ਰਿਸ਼ਤੇਦਾਰੀ ਹੈ? ਤੁਸੀਂ ਉਸ ਧਿਰ ਨੂੰ ਰਿਪਰੈਜ਼ੈਂਟ ਕਰਦੇ ਹੋ ਨਾ, ਜਿਹੜੀ ਪੰਥ ਦੀ ਗੱਲ ਕਰਦੀ ਹੈ, ਜਿਹੜੀ ਖੇਤਰ ਦੀ ਗੱਲ ਕਰਦੀ ਹੈ, ਜਿਹੜੀ ਪੰਜਾਬ ਦੀ ਗੱਲ ਕਰਦੀ ਹੈ। ਜੇ ਪੰਥ ਦੀ ਗੱਲ ਸ਼੍ਰੋਮਣੀ ਅਕਾਲੀ ਦਲ ਕਰਦਾ ਆ, ਹਾਂਜੀ, ਸਾਨੂੰ ਤਾਂ ਮਾਣ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ। ਹਮੇਸ਼ਾ ਹੀ ਪੰਥ ਤੇ ਪੰਜਾਬ ਦੀ ਹਿੱਤਾਂ ਵਾਸਤੇ ਇਹਨੇ ਸੰਘਰਸ਼ ਕੀਤੇ ਹੈ, ਲੜਾਈਆਂ ਲੜੀਆਂ ਨੇ, ਮੋਰਚੇ ਲਾਏ ਨੇ, ਕੁਰਬਾਨੀਆਂ ਦਿੱਤੀਆਂ ਨੇ, ਸ਼ਹੀਦੀਆਂ ਦਿੱਤੀਆਂ ਨੇ, ਜੇਲ੍ਹਾਂ ਕੱਟੀਆਂ ਨੇ। ਸਾਨੂੰ ਤਾਂ ਇਸ ਗੱਲ ਦਾ ਮਾਣ ਹੈ। ਪਰ ਮੁੱਕਦੀ ਜੀ ਗੱਲ ਹੈ ਕਿ ਆਪ ਹੀ ਤਾਂ ਤੁਸੀਂ ਉਹਨਾਂ ਨੂੰ ਜਿਤਾ ਕੇ ਜੀ ਪੰਥ ਬਚਦਾ ਹੀ ਤਾਂ ਕਿ ਝਾੜੂ ਵਾਲੇ ਜਿਤਾ ਦਿਓ। ਹਾਂਜੀ, ਤੇ ਕੈਪਟਨ ਅਮਰਿੰਦਰ ਸਿੰਘ ਨੂੰ ਜਿਤਾ ਕੇ ਪੰਥ ਬਚੂ ਹੀ ਤਾਂ ਜੇ ਕੈਪਟਨ ਅਮਰਿੰਦਰ ਸਿੰਘ ਜਿੱਤੂਗਾ, ਤੇ ਫਿਰ ਪੰਥ ਪਤਾ ਨਹੀਂ ਕਿੱਥੇ ਬਣਿਆ ਤੁਹਾਂ। ਹਾਂਜੀ, ਪੰਥ, ਜਿਹੜੇ ਲੋਕ ਪੰਥ ਦੀ ਗੱਲ ਕਰਦੇ ਹੈ ਤੇ ਤੁਹਾਨੂੰ ਉਸ ਸਮੇਂ ਪੰਥ ਕਿਉਂ ਭੁੱਲ ਜਾਂਦਾ ਹੈ? ਫਿਰ ਤੁਸੀਂ ਕਹਿੰਦੇ ਜੀ ਅਸੀਂ ਪੰਥਕ ਵੀ ਹਾਂ, ਅਸੀਂ ਸਿੱਖ ਵੀ ਹਾਂ। ਹਾਂਜੀ, ਅਸੀਂ ਤਾਂ ਗੱਲ ਹੀ ਨਹੀਂ ਬਰਦਾਸ਼ਤ ਕਰ ਸਕਦੇ। ਆ ਜੂਨ 84 ਨੂੰ ਹੋਇਆ ਸਾਕਾ, 1 ਜੂਨ ਨੂੰ ਹਮਲਾ ਹੋਇਆ ਜੀ, 1 ਜੂਨ ਨੂੰ ਆ ਡੀਪੀਆਂ ਲੱਗ ਜਾਣੀਆਂ, ਤੁਹਾਂ ਵੀ ਲਾ ਦੇਣੀਆਂ ਕਿ ਨੈਵਰ ਫੋਰਗਟ 1984, 84 ਨਹੀਂ ਭੁੱਲ ਸਕਦੇ, ਇਹੀ ਲਾਉਣੇ ਹਨ। ਬਿਲਕੁਲ। ਤੇ ਚੌਥੇ ਦਿਨ ਨੂੰ ਆਪਾਂ ਇੰਦਰਾ ਗਾਂਧੀ ਜਿੰਦਾਬਾਦ ਕਰਨ ਡਏ ਹੁੰਦੇ। ਹਾਂਜੀ, ਆਪਾਂ ਸਾਰਿਆਂ ਦੀ ਗੱਲ ਕਰਦੇ ਹਾਂ। ਹਾਂਜੀ, ਆਪਾਂ ਸਾਰਿਆਂ ਦੀ ਗੱਲ ਕਰਦੇ ਹਾਂ। ਮਤਲਬ ਆਪਣੇ ਆਪ ਨੂੰ ਸਿੱਖ ਵੀ ਕਹੋ, ਆਪਣੇ ਆਪ ਨੂੰ ਪੰਥਕ ਵੀ ਕਹੋ, ਤੇ ਨਾਲ ਹੀ ਤੁਸੀਂ ਕਾਂਗਰਸ ਵੀ ਜਿੰਦਾਬਾਦ ਕਰੀ ਜਾਓ ਤੇ ਇੰਦਰਾ ਗਾਂਧੀ ਵੀ ਜਿੰਦਾਬਾਦ ਕਰੋ। ਦੋਵੇਂ ਗੱਲਾਂ ਕਿਵੇਂ ਹੋ ਸਕਦੀਆਂ? ਨਿਸ਼ਾਨਾ ਕਿਤੇ ਕੁਲਵੀਰ ਜੀਰਾ ਵੱਲ ਤਾਂ ਨਹੀਂ ਜਾ ਰਿਹਾ? ਕੁਲਵੀਰ ਜੀਰਾ ਗਿਆ, ਮੇਰੇ ਤਾਂ ਸਮੁੱਚੇ ਰੂਪ 'ਚ ਹੀ ਹੈ। ਮੇਰੇ ਤਾਂ ਭਾਵੇਂ ਪੰਜਾਬ ਜਾਂ ਪੰਜਾਬ ਤੋਂ ਬਾਹਰ ਕਿਤੇ ਸਿੱਖ ਬੈਠਾ ਆ, ਤੇ ਸਿੱਖ ਦਾ ਫਰਜ਼ ਨਹੀਂ ਬਣਦਾ ਕਾਂਗਰਸ ਨੂੰ ਵੋਟ ਪਾਉਣਾ। ਹਾਂ, ਵੋਟ ਨਾ, ਮਤਲਬ ਜਿੱਥੇ ਕੋਈ ਅਜਿਹੇ ਹਾਲਾਤ ਹੋਣੇ ਤੇ ਵੋਟ ਉਹਦੇ ਵਾਸਤੇ ਨਾ ਪਾਉਣੀ ਚੰਗੀ ਗੱਲ ਹੋਊਗੀ। ਪਰ ਜੇ ਕਹਿ ਦੇ ਕਿ ਮਤਲਬ ਮੈਂ ਕਾਂਗਰਸ ਨੂੰ ਵੋਟ ਪਾਉਣੀ ਹੈ ਤੇ ਮੈਂ ਪੰਥਕ ਵੀ ਹਾਂ, ਤੇ ਮੇਰੇ ਤੋਂ ਸਿੱਧਾ ਜਿਹਾ ਸਵਾਲ ਹੈ ਵੀ ਕਾਂਗਰਸ ਤੇ ਪੰਥ ਦੋਵੇਂ ਜਿਹੜੇ ਆ ਇੱਕ ਨਹੀਂ ਹੋ ਸਕਦੇ। ਜਾਂ ਪੰਥ ਜਿੰਦਾਬਾਦ ਹੋਊ ਤੇ ਜਾਂ ਕਾਂਗਰਸ ਜਿੰਦਾਬਾਦ ਹੋਊ। ਜੇ ਦੋਵੇਂ ਕਰਦੇ ਜਿੰਦਾਬਾਦ, ਇਹਦਾ ਮਤਲਬ ਤੁਹਾਨੂੰ ਪੰਥ ਦਾ ਕੋਈ ਦਰਦ ਨਹੀਂ ਗਾ। ਉਹ ਤੁਹਾਡੇ ਤੇ ਸਵਾਲ ਖੜੇ ਕਰ ਦਿੰਦੇ ਨੇ, ਕਹਿੰਦੇ ਜਹਾਰ ਆਲਮ ਵਰਗਿਆਂ ਨੂੰ ਵਜ਼ੀਰੀਆਂ ਦੇਤੀਆਂ, ਸਮੇਤ ਸੈਣੀ ਨੂੰ DGP ਲਾਤਾ। ਉਹ ਕੀ ਸੀ ਫਿਰ ਅਕਾਲੀ ਦਲ ਦਾ? ਚਲੋ, ਜਿਹੜੀ ਗੱਲ ਗਲਤ ਹੋਈ ਹੈ, ਮੈਂ ਤਾਂ ਅੱਜ ਦਾ ਨਹੀਂ, ਮਤਲਬ ਡੇ 1 ਤੋਂ ਪਹਿਲੇ ਦਿਨ ਤੋਂ ਜਿਹੜਾ ਜਦੋਂ ਸੈਣੀ ਨੂੰ DGP ਲਾਇਆ ਸੀਗਾ, ਮੈਂ ਹੀ ਵਿਰੋਧ ਕੀਤਾ ਸੀਗਾ। ਔਰ ਭਾਵੇਂ ਕਿ ਪਾਰਟੀ ਨੇ ਮੈਨੂੰ ਉਸ ਸਮੇਂ ਵੀ ਦੱਸਿਆ ਸੀਗਾ ਕਿ ਇਹਨੂੰ ਭਾਰਤੀ ਜਨਤਾ ਪਾਰਟੀ ਨੇ ਲਵਾਇਆ, ਜਿਹੜਾ ਗੱਠਜੋੜ ਦਾ ਹਿੱਸਾ ਨੇ ਸਰਕਾਰ ਦਾ, ਉਹਨਾਂ ਦੀ ਰეკਮੈਂਡੇਸ਼ਨ ਹੈ। ਪਰ ਮੈਂ ਉਦੋਂ ਵੀ ਕਿਹਾ ਸੀਗਾ ਭਾਵੇਂ ਸਾਨੂੰ ਕੋਈ ਕਹੀ ਜਾਵੇ ਨਹੀਂ ਲਾਉਣਾ ਚਾਹੀਦਾ। ਮੇਰਾ ਉਸ ਮਸਲੇ 'ਤੇ ਹਮੇਸ਼ਾ ਹੀ ਵਖਰੇਵਾਂ ਰਿਹਾ ਸੀਗਾ। ਔਰ ਮਤਲਬ ਅੱਜ ਉਹ ਸਾਰੇ ਇਸ ਗੱਲ ਨੂੰ ਸਵੀਕਾਰ ਕਰਦੇ ਕਿ ਵੀ ਜੋ ਮੈਂ ਕਹਿੰਦਾ ਸੀਗਾ ਵੀ ਤੂੰ ਸੱਚ ਕਹਿੰਦਾ ਸੀਗਾ। ਹਾਂਜੀ, ਤੇਰੀ ਗੱਲ ਸੱਚੀ ਸੀਗੀ। ਤਾਂ ਮਤਲਬ ਮੈਂ ਤਾਂ ਇੱਥੋਂ ਤੱਕ ਹੀ ਨਾ ਵੀ DGP ਸੈਣੀ ਵਰਗਾ, ਮਤਲਬ ਜਿਹੜਾ DGP ਲਾਇਆ ਸੈਣੀ ਵਰਗਾ, ਉਹ ਤਾਂ ਜੇ ਭਾਰਤੀ ਜਨਤਾ ਪਾਰਟੀ ਦੇ ਕਹਿਣ 'ਤੇ ਲਾਇਆ ਤਾਂ ਐਡਾ ਵੱਡਾ ਪਾਪ ਹੋਇਆ ਹੈ। ਤਾਂ ਮੈਂ ਤਾਂ ਕਹਿੰਦਾ ਜੇ ਰੱਬ ਵੀ ਕਹੀ ਜਾਂਦਾ ਵੀ ਉਹਨੂੰ DGP ਲਾ ਦਿਓ ਤਦ ਵੀ ਨਹੀਂ ਲਾਉਣਾ ਚਾਹੀਦਾ। ਅਫਸੋਸ ਹੁੰਦਾ? ਅਫਸੋਸ ਛੱਡ ਕੇ ਕਿ ਮੈਂ ਤਾਂ ਪਹਿਲੇ ਦਿਨ ਤੋਂ ਇਸ ਗੱਲ 'ਤੇ ਅਫਸੋਸ ਕਰਦਾ। ਹੁਣ ਤਾਂ ਪਾਰਟੀ ਵੀ ਕਰੀ ਜਾਂਦੀ ਹੈ, ਹੁਣ ਤਾਂ ਪਾਰਟੀ ਵੀ ਕਰਦੀ ਹੈ। ਬਹਿਮਲ ਕਲਾਂ ਗੋਲੀकांड ਦਾ ਹੋ ਜਾਣਾ ਪੰਥਕ ਸਰਕਾਰ ਹੁੰਦੇ ਵੀ ਚਲੋ ਉਸੇ ਕਰਕੇ ਕਹਿ ਰਹੇ ਆ ਨਾ ਵੀ ਜੇ ਸੈਣੀ DGP ਲੱਗਾ ਤੇ ਸੈਣੀ ਦੀਆਂ ਹੀ ਜਿਹੜੀ ਡਾਇਰੈਕਸ਼ਨ ਦੇ ਉੱਤੇ ਫੋਰਸ ਗਈ, ਜਿਹੜੀ ਉੱਥੇ ਫੋਰਸ ਗਈ ਹੈ
ਪੁਲਿਸ ਦਾ ਫਰਜ਼ ਬਣਦਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਸਿਚੁਏਸ਼ਨ ਪੈਦਾ ਹੋਈ ਹੈ ਉਹਨੂੰ ਪੀਸਫੁਲੀ ਟੈਕਲ ਕਿਵੇਂ ਕਰਨਾ ਹੈ। ਜੇ ਤੁਹਾਨੂੰ ਉਹਦੇ 'ਚ ਭੜਕਾਹਟ ਨਜ਼ਰ ਆਉਂਦੀ ਹੈ ਤਾਂ ਉਹਦੇ ਬਾਰੇ ਵੀ ਜਿਹੜਾ ਆ ਇੱਕ ਪੁਲਿਸਿੰਗ ਦਾ ਜਿਹੜਾ ਤਰੀਕਾ ਆ ਉਹ ਅਪਣਾਇਆ ਜਾਂਦਾ ਹੈ। ਕਦੇ ਜਦੋਂ ਸਿਚੁਏਸ਼ਨ ਗਰਮ ਹੋਵੇ ਤੇ ਤੁਸੀਂ ਉਹਦੇ 'ਚ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਕਰੋ ਜਿਹਦੇ ਨਾਲ ਭੜਕਾਹਟ ਪੈਦਾ ਹੋਵੇ, ਚਾਹੇ ਕਿਸੇ ਪਾਸੇ ਵੀ ਹੋਈ ਹੋਵੇ। ਹੁਣ ਤਾਂ ਵੀਡੀਓ ਜਿਹੜੀਆਂ ਆ ਰਹੀਆਂ ਨੇ ਕਿ ਮਤਲਬ ਪੁਲਿਸ ਦੇ ਤੇ ਉਹਨਾਂ ਦੀ ਰਜ਼ਾਮੰਦੀ ਹੋ ਗਈ, ਚਲੋ ਮੈਂ ਉਸ ਗੱਲ 'ਚ ਵੀ ਨਹੀਂ ਪੈਂਦਾ। ਕਿਸੇ ਪਾਸੇ ਵੀ ਜਦੋਂ ਤੁਹਾਨੂੰ ਦਿਸਦਾ ਹੋਵੇ ਕਿ ਇੱਥੇ ਮਾਹੌਲ ਜਿਹੜਾ ਅਜਿਹਾ ਹੈ ਤਣਾਅਪੂਰਨ ਹੈ ਤੇ ਉੱਥੇ ਉਹਨੂੰ ਉਸ ਤਰੀਕੇ ਨਾਲ ਡੀਲ ਕਰਨਾ ਚਾਹੀਦਾ। ਪੁਲਿਸ 'ਚ ਫੇਲ ਹੋਈ ਹੈ ਔਰ ਉਹ ਫੇਲ ਜੇ ਹੋਈ ਹੈ ਤੇ ਕਿਉਂਕਿ ਕਮਾਂਡ ਜਿਹੜੀ ਹੈ DGP ਸੈਣੀ ਕੋਲੇ ਕੀ ਸੀਗੀ, ਉਹਦਾ ਹੀ ਚੱਲ ਰਿਹਾ ਸੀਗਾ ਤੇ ਉਹ ਜੋ ਕੁਝ ਹੋਇਆ ਮਾੜੀ ਗੱਲ ਹੋਈ। ਸਾਰੇ ਕਹਿੰਦੇ ਗ੍ਰਹਿ ਮੰਤਰੀ ਬਾਦਲ ਪਰਿਵਾਰ ਸੀਗਾ ਉਦੋਂ ਵੀ। ਨਹੀਂ, ਗ੍ਰਹਿ ਮੰਤਰੀ ਦਾ ਮਤਲਬ ਜੇ ਬਾਦਲ ਪਰਿਵਾਰ ਸੀਗਾ, ਮੁੱਖ ਮੰਤਰੀ ਬਾਦਲ ਪਰਿਵਾਰ ਦਾ ਸੀਗਾ ਤੇ ਕੋਈ ਦੱਸ ਦਿਓ ਕਿ ਕਿਹੜੇ ਸੰਵਿਧਾਨ 'ਚ ਕਾਨੂੰਨ 'ਚ ਕਿਤੇ ਲਿਖਿਆ ਆ ਕਿ ਕਿਤੇ ਵੀ ਕੋਈ ਸਿਚੁਏਸ਼ਨ ਬਣਦੀ ਹੈ ਜਾਂ ਕੋਈ ਪੁਲਿਸ ਕੋਈ ਕਦਮ ਚੁੱਕਦੀ ਹੈ ਤੇ ਉਹਦੇ ਵਾਸਤੇ ਗ੍ਰਹਿ ਮੰਤਰੀ ਜਾਂ ਮੁੱਖ ਮੰਤਰੀ ਹੁਕਮ ਦਿੰਦਾ, ਕੋਈ ਦਿਖਾ ਦਿਓ ਜੋ ਕੋਈ ਹੈਗਾ। ਇਹੋ ਹੀ ਪ੍ਰੋਵੀਜ਼ਨ ਹੈਗੀ ਹੈ। ਤੇ ਵਿਰੋਧੀ ਸਵਾਲ ਕਰਦੇ ਨੇ ਯਾਰ ਵਿਰੋਧੀਆਂ ਦੀ ਕਿਹੜੀ ਗੱਲ, ਵਿਰੋਧੀ ਹੁਣ ਕਿਉਂ ਨਹੀਂ ਕਰਦੇ? ਸੁਲਤਾਨਪੁਰ ਲੋਧੀ 23 ਨਵੰਬਰ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਗੁਰਪੁਰਬ ਦੇ ਦਿਨ ਚੱਲ ਰਹੇ ਆ ਤੇ ਭਗਵੰਤ ਮਾਨ ਦੀ ਪੁਲਿਸ ਜਿਹੜੀ ਅੰਮ੍ਰਿਤ ਵੇਲੇ ਜਾ ਕੇ ਉੱਥੇ ਸਾਲਟਾਂ ਦੇ ਨਾਲ ਜਾ ਕੇ ਗੋਲੀਆਂ ਚਲਾਉਂਦੀ ਹੈ, ਹੰਝੂ ਗੈਸ ਦੇ ਗੋਲੇ ਸੁੱਟਦੀ ਹੈ। ਹੰਝੂ ਗੈਸ ਦੇ ਗੋਲਿਆਂ ਦੇ ਧੂਏਂ ਦੇ ਨਾਲ ਸ੍ਰੀ ਅਖੰਡ ਪਾਠ ਸਾਹਿਬ ਖੰਡਿਤ ਹੁੰਦਾ ਪਾਠੀ ਕੋਲੋਂ। ਕੋਈ ਬੋਲਿਆ? ਸਵਾਲ ਉਠਾਇਆ ਗਏ ਨੇ। ਹਾਂਜੀ, ਇਸ ਕਰਕੇ ਜਿਹੜੀਆਂ ਗੱਲਾਂ ਨੇ ਨਾ ਜੀ, ਇੱਕ ਏਜੰਡਾ ਜਿਹੜਾ ਆ। ਅਕਾਲੀ ਦਲ ਕਿੰਨਾ ਕੁ ਬੋਲਿਆ ਕਾਤੇ ਜੋ ਉੱਥੇ ਅਸੀਂ ਤਾਂ ਮੋਰਚਾ ਲਾ ਛੱਡਿਆ, ਅਸੀਂ ਤਾਂ ਉੱਥੇ ਪ੍ਰੋਟੈਸਟ ਕਰਦੇ ਰਹੇ। ਅਸੀਂ ਤਾਂ ਬੜੇ ਹਾਈਲਾਈਟ ਕੀਤਾ, ਉਹਦੀ ਬਕਾਇਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਨਕੁਆਇਰੀ ਕੀਤੀ ਆ। ਕਿਸੇ ਆਫੀਸਰ ਨੇ ਸਹਿਯੋਗ ਨਹੀਂ ਕੀਤਾ, ਕਿਸੇ ਪੁਲਿਸ ਨੇ ਸਹਿਯੋਗ ਨਹੀਂ ਕੀਤਾ, DC ਨੇ ਨਹੀਂ ਕੀਤਾ, SSP ਨੇ ਨਹੀਂ ਕੀਤਾ। ਔਰ ਸਵਾਲ ਲਿਖਤੀ ਤੌਰ 'ਤੇ ਪ੍ਰਸ਼ਾਸਨ ਨੂੰ ਭੇਜੇ ਗਿਆ ਕਿ ਤੁਸੀਂ ਨਹੀਂ ਜੇ ਮਿਲਣਾ ਤਾਂ ਘੱਟੋ ਘੱਟ ਇਹਨਾਂ ਸਵਾਲਾਂ ਦੇ ਜਵਾਬ ਦੇ ਦਿਓ। ਜੈਦਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਕਮੇਟੀ ਬਣਾਈ, ਨਹੀਂ ਦਿੱਤੇ। ਸਵਾਲਾਂ ਦਾ ਜਵਾਬ ਹੈ ਹੀ ਨਹੀਂ ਸੀ ਉਹਨਾਂ ਕੋਲ ਕਿਉਂਕਿ ਝੂਠੇ ਸੀਗੇ। ਫਿਰ ਉਹਨਾਂ ਨੇ ਕਹਿਤਾ ਜੀ ਅਸੀਂ ਇੱਕ ਕਮੇਟੀ ਬਣਾਈ ਹੈ, ਜਿਹੜੀ ਸਿੱਟ ਬਣਾਈ ਹੈ, ਉਹ ਸਿੱਟ ਰਿਪੋਰਟ ਦੇਊਗੀ। ਅਤੇ ਮੇਰਾ ਖਿਆਲ ਹੁਣ ਤੁਸੀਂ ਦੇਖ ਲਓ 1 ਮਹੀਨੇ ਵਾਸਤੇ ਬਣਾਈ ਸੀ। ਦਸੰਬਰ, ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਮਤਲਬ ਮਈ ਚੜ੍ਹਨ ਵਾਲਾ ਹੈ। ਹਾਂਜੀ, ਮਈ ਮਤਲਬ ਚੜ੍ਹ ਗਿਆ ਹੈ। ਹਾਂਜੀ, 6 ਮਹੀਨੇ ਹੋ ਗਏ ਅਤੇ 6 ਮਹੀਨੇ 'ਚ ਕਿੱਥੇ ਆਈ ਹੈ ਜੀ ਰਿਪੋਰਟ? ਕੋਈ ਦੱਸ ਦਿਓ ਜੇ ਰਿਪੋਰਟ ਆਈ ਹੈ। ਪੰਜਾਬ ਦੇ ਮੁੱਖ ਮੰਤਰੀ ਇਹ ਕਹਿੰਦੇ 2022 'ਚ ਤੁਸੀਂ ਝਾੜੂ ਮਾਰਤਾ, ਕਹਿੰਦੇ ਕਿ ਕਈ ਵਾਰ ਝਾੜੂ ਦੁਬਾਰੇ ਮਾਰਨਾ ਪੈਂਦਾ, ਕਹਿੰਦੇ ਕਿ ਜਿਹੜੀ ਰਹਿੰਦਾ ਖੁੰਦਾ ਪੂਰਾ ਕਾਰਗਰ ਹੁੰਦਾ ਉਸ ਨੂੰ ਸਾਫ਼ ਕਰਨਾ ਪੈਂਦਾ। ਮੁੱਖ ਮੰਤਰੀ ਸਾਹਿਬ ਇੱਥੋਂ ਤੱਕ ਦੀ ਬਿਆਨਬਾਜ਼ੀ ਕਰਦੇ ਨੇ। ਉਹ ਯਾਰ ਮੁੱਖ ਮੰਤਰੀ ਦਾ ਇੱਕ ਨਾ ਝੂਠ ਚੱਲ ਗਿਆ। ਹੁਣ ਸਾਡੇ ਵਾਲੇ ਕੋਈ ਨਵਾਂ ਯਾਰ ਨਾ ਲੱਭ ਲੈਂਦੇ ਹੁਣ, ਕਿਉਂਕਿ ਨਵੇਂ ਤੋਂ ਨਵਾਂ ਯਾਰ ਲੱਭਦੇ ਆ। ਭਗਵੰਤ ਮਾਨ ਵਾਲਾ ਤਾਂ ਭੋਗ ਹੈ। ਭਗਵੰਤ ਮਾਨ ਵਾਲਾ ਤਾਂ ਝਾੜੂ ਹੁਣ ਝਾੜੂ 'ਤੇ ਚੜਾਉਣਗੇ ਉਹਨੂੰ ਲੋਕ ਜਿਹੜੇ ਆ। ਹਾਂਜੀ, ਉਹ ਜਿਹੜਾ ਉਹ ਤਾਂ ਚੱਲ ਗਿਆ। ਪਰ ਸਾਡਾ ਇੱਕ ਪ੍ਰਵਿਰਤੀ ਹੈ ਪੰਜਾਬੀਆਂ ਦੀ ਬਣ ਚੁੱਕੀ। ਮੈਂ ਇਹ ਨਹੀਂ ਕਿਹਾ ਕਿ ਮੈਂ ਵੀ ਉਹਨਾਂ 'ਚੋਂ ਇੱਕ ਹਾਂ ਕਿ ਅਸੀਂ ਝੂਠ ਦੇ ਸ਼ਿਕਾਰ ਬਹੁਤ ਜਲਦੀ ਹੁੰਦੇ ਹਾਂ। ਸਾਨੂੰ ਜਜ਼ਬਾਤੀ ਕਰਕੇ ਝੂਠੀਆਂ ਤੇ ਲਿਫਾਫੇਬਾਜ਼ੀ ਵਾਲੀਆਂ ਗੱਲਾਂ ਕਰਕੇ ਜਿਹੜਾ ਮਰਜ਼ੀ ਠੱਗ ਕੇ ਲੈ ਜੇ। ਤੁਸੀਂ ਦੱਸ ਦਿਓ, ਆ ਹਿਮਾਚਲ ਪ੍ਰਦੇਸ਼ ਹੈ, ਉੱਥੇ ਜਾ ਕੇ ਤਰਲੇ ਮਾਰਦੇ ਰਹੇ, ਵੱਡੀਆਂ ਰੈਲੀਆਂ ਕਰਦੇ ਰਹੇ। ਉੱਥੇ ਕੀ ਹਾਲ ਬਣਿਆ ਝਾੜੂ ਵਾਲਿਆਂ ਦਾ? ਫਿਰ ਗੁਜਰਾਤ 'ਚ ਗਏ, ਉੱਥੇ ਕੀ ਬਣਿਆ? ਹੋਰਨਾਂ ਸੂਬਿਆਂ 'ਚ ਗਏ, ਉੱਥੇ ਇਲੈਕਸ਼ਨਾਂ ਲੜੀਆਂ, ਉੱਥੇ ਕੀ ਬਣਿਆ? ਆਪਾਂ ਕਹਿ ਦਿੰਦੇ ਜੀ ਉਹ ਇਕੱਲੇ ਪੰਜਾਬੀ ਸਿਆਣੇ। ਮੈਂ ਕਹਿੰਦਾ ਉਹ ਸਿਆਣੇ ਸੀ, ਸਾਡੇ ਕੋਈ ਪਛਤਾਉਂਦੇ ਤਾਂ ਨਹੀਂ ਨਾ ਹੁਣ। ਹਾਂਜੀ, ਵੀ ਜੇ ਮਤਲਬ ਇੱਥੇ ਕੇਜਰੀਵਾਲ ਦੀ ਬਣਾ ਕੇ, ਹਾਂਜੀ 2 ਸਾਲ ਪਹਿਲਾਂ ਪੂਰਾ ਬੁਖਾਰ ਚੜ੍ਹਿਆ ਸੀ ਅਤੇ ਹੁਣ ਕੇਜਰੀਵਾਲ ਨੂੰ ਇੱਥੇ ਸਾਰੇ ਗਾਲਾਂ ਕੱਢਦੇ, ਭਗਵੰਤ ਮਾਨ ਨੂੰ ਗਾਲਾਂ ਕੱਢਦੇ। ਅਤੇ ਗਾਲਾਂ ਕੱਢ ਕੇ ਕੀ ਬਣ ਜੂ? 5 ਸਾਲਾਂ ਤੇ ਤੀ ਬਣਾਤੀ। ਹਾਂਜੀ, 5 ਸਾਲ ਪਹਿਲਾਂ ਕੈਪਟਨ ਦੀ ਬਣਾਤੀ, ਉਹਦੀ ਬਣਾ ਕੇ ਗਾਲਾਂ ਕੱਢਣ ਲੱਗ ਪਏ, ਧੋਖਾ ਹੋ ਗਿਆ। ਹਾਂਜੀ, 5 ਸਾਲ ਇਹਨੂੰ ਦਿੱਤੇ। ਉਮਰ ਕਿੰਨੀ ਕੁ ਹੁੰਦੀ ਹੈ? ਹਾਂਜੀ, 10 ਸਾਲ ਤਾਂ ਲੰਘ ਗਏ ਨਾ। ਅਤੇ 10 ਸਾਲ ਤੁਸੀਂ ਆਪਣੀ ਜ਼ਿੰਦਗੀ ਦੇ ਕੱਢਤੇ ਜਿਨ੍ਹਾਂ ਨੇ ਸੱਤਿਆਨਾਸ਼ ਕਰਤਾ ਪੰਜਾਬ ਦੀ ਆਰਥਿਕਤਾ ਦਾ, ਪੰਜਾਬ ਦੀ ਡਿਵੈਲਪਮੈਂਟ ਦਾ, ਪੰਜਾਬ ਦੇ ਕੰਮਾਂ ਦਾ, ਪੰਜਾਬ ਦੇ ਲੋਕਾਂ ਦਾ, ਪੰਜਾਬ ਵਿੱਚ ਚੱਲਦੀਆਂ ਸਕੀਮਾਂ ਦਾ। ਅਤੇ ਫਿਰ ਕਿੱਥੋਂ ਪੰਜਾਬ ਉੱਠੂਗਾ ਜੀ? ਹਾਂਜੀ, ਇਹ ਭਗਵੰਤ ਮਾਨ ਕੋਈ ਮੁੱਖ ਮੰਤਰੀ ਥੋੜ੍ਹੀ ਹੈ। ਇਹ ਤਾਂ ਕਮੇਡੀਅਨ ਹੈ। ਹੁਣ ਵੀ ਇੱਥੇ ਮੈਂ ਕੱਲ੍ਹ ਵਪਾਰੀਆਂ ਦਾ ਬਹੁਤ ਵੱਡਾ ਇਕੱਠ ਸੀਗਾ, ਬਹੁਤ ਵੱਡਾ ਜਿਹੜਾ
ਭਰਿਆ ਸੀਗਾ ਔਰ ਚੋਟੀ ਦੇ ਟਰੇਡਰ ਐਂਡ ਇੰਡਸਟਰੀਅਲਿਸਟ ਸੀਗੇ ਉੱਥੇ ਗੱਲ ਕੀ ਚੱਲੀ, ਕਿਸੇ ਉਹਨਾਂ 'ਚੋਂ ਗਏ ਕਿਸੇ ਨੇ ਗੱਲ ਕੀਤੀ ਜੀ ਇੱਥੇ ਭਗਵੰਤ ਮਾਨ ਵੀ ਆਉਂਦਾ ਰਿਹਾ। ਸੁਖਬੀਰ ਸਿੰਘ ਬਾਦਲ ਨਾਲ ਸਵਾਲ ਜਵਾਬ ਚੱਲਦੇ ਸੀ ਵੀ ਤੁਹਾਡੀਆਂ ਗੱਲਾਂ ਸੁਣ ਕੇ ਸਾਨੂੰ ਆਨੰਦ ਆਉਂਦਾ ਜਿਹੜਾ ਤੁਸੀਂ ਵਿਜ਼ਨ ਪੇਸ਼ ਕਰਦੇ ਜੀ। ਅਤੇ ਦੂਜੇ ਬੰਨੇ ਭਗਵੰਤ ਮਾਨ ਇੱਥੇ ਆਉਂਦਾ, ਸਾਡੀ ਸੁਣਦਾ ਹੀ ਨਹੀਂ, ਚੁਟਕਲੇ ਸੁਣਾ ਗਾਹ ਜਾਂਦਾ ਹੈ। ਚੁਟਕਲਿਆਂ ਥੋੜ੍ਹੀ ਪੰਜਾਬ ਚੱਲਦਾ। ਪੰਜਾਬ ਵਾਸਤੇ ਸੰਜੀਦਗੀ ਚਾਹੀਦੀ ਹੈ, ਪੰਜਾਬ ਵਾਸਤੇ ਵਿਜ਼ਨ ਚਾਹੀਦਾ। ਵਿਜ਼ਨ ਤਾਂ ਹੈ ਹੀ ਨਹੀਂ, ਵਿਜ਼ਨ ਤਾਂ ਇਸ ਵੇਲੇ ਨੂੰ ਬੰਦ ਹੋ ਜਾਂਦਾ। ਉਹ ਕਹਿੰਦੇ ਅਸੀਂ ਵਿਜ਼ਨ ਲੈ ਕੇ ਚੱਲੇ ਹਾਂ, ਕਹਿੰਦੇ 44,000 45,000 ਨੌਕਰੀਆਂ ਦੇਤੀਆਂ ਅਸੀਂ ਪੰਜਾਬ ਦੇ ਵਿੱਚ। ਜਿਹੜੀ ਸਕੀਮ ਚਲਾਈ ਸੀ ਤੁਸੀਂ ਆਟਾ ਦਾਲ, ਕਹਿੰਦੇ ਅਸੀਂ ਘਰ ਘਰ ਆਟਾ ਪਹੁੰਚਦਾ ਕਰਤਾ, ਅਸੀਂ ਬਿਜਲੀ ਮਾਫ ਕਰਤੀ। ਉਹ ਕਹਿੰਦੇ ਅਸੀਂ ਵਿਜ਼ਨ ਲੈ ਕੇ ਚੱਲੇ ਹਾਂ ਪੰਜਾਬ ਦੇ ਲਈ। ਚਲੋ ਲੋਕਾਂ ਨੂੰ ਪੁੱਛ ਲਿਆ ਜੀ, ਐਵੇਂ ਹੁਣ ਝੂਠ ਹੀ ਚੱਲੀ ਜਾਂਦਾ ਜੀ। ਆਟੇ ਵਾਲੀ ਸਕੀਮ ਜਿਹੜੀ ਹੈ ਕਣਕ ਤੋਂ ਜਾਂ ਰਾਸ਼ਨ ਤੋਂ ਜਿਹੜੀ ਆਟੇ ਵਾਲੀ ਕੀਤੀ ਗਈ ਹੈ, ਉਹਦੇ 'ਚ ਠੱਗੀ ਮਾਰਨ ਵਾਸਤੇ ਕੀਤਾ ਗਿਆ ਹੈ। ਹਾਂਜੀ, ਉਹ ਕਣਕ ਕਿੱਥੋਂ ਆਉਂਦੀ ਹੈ, ਕਿਹਦੇ ਕੋਲ ਜਾਂਦੀ ਹੈ, ਕਿਹੜਾ ਪੀਸਦਾ, ਕਿਹੜਾ ਪੈਕਿੰਗ ਕਰਦਾ ਆ, ਉਹਦਾ ਕੱਢ ਲਓ ਰਿਕਾਰਡ। ਹਾਂਜੀ, ਉਹ 'ਚ ਰਿਕਾਰਡ ਕੱਢ ਲਓ। ਕੀ ਲੋੜ ਸੀ? ਲੋਕਾਂ ਦੀ ਡਿਮਾਂਡ ਹੈਗੀ ਵੀ ਸਾਨੂੰ ਆਟਾ ਦਿਓ। ਲੋਕ ਤਾਂ ਕਹਿੰਦੇ ਆਟਾ ਸਾਨੂੰ ਚਾਹੀਦਾ ਹੀ ਨਹੀਂ, ਸਾਨੂੰ ਕਣਕ ਦਿਓ। ਲੋਕਾਂ ਦੀ ਇੱਛਾ ਦੇ ਮੁਤਾਬਕ ਚੱਲੂਗਾ ਕਿ ਭਗਵੰਤ ਮਾਨ ਦੇ ਮੁਤਾਬਕ ਚੱਲੂਗਾ ਕਿ ਜੋ 4 ਪੈਸੇ ਐਂ ਘੁਮਾ ਕੇ 4 ਪੈਸੇ ਬਣਦੇ ਆ। ਅਤੇ ਕੇਜਰੀਵਾਲ ਦੀ ਸਕੀਮ ਹੈ ਵੀ ਲੁੱਟ ਲਓ ਪੰਜਾਬ ਨੂੰ। ਤੁਸੀਂ ਇਹ ਨਹੀਂ ਕਦੇ ਸੋਚਿਆ ਵੀ ਪੰਜਾਬ ਕਿਰਤੀ ਅਤੇ ਮੰਗ 'ਤੇ ਬਣਾ ਕੇ ਰੱਖਤਾ ਪੰਜਾਬ ਨੂੰ? ਨਹੀਂ, ਚਲੋ ਇਹ ਨਹੀਂ ਗਾ ਆਪਾਂ ਕਹਿ ਦਈਏ ਕਿ ਜਿਹੜਾ ਭਾਰਤ ਦੇਸ਼ ਹੈ ਇਹ ਵੈਲਫੇਅਰ ਸਟੇਟ ਹੈ। ਕੋਈ ਵੀ ਸਟੇਟ ਦੀ ਸਰਕਾਰ ਹੈ ਉਹ ਵੈਲਫੇਅਰ ਉਹਦੇ ਵਾਸਤੇ ਜ਼ਰੂਰੀ ਹੈ। ਲੋਕ ਭਲਾਈ ਸਕੀਮਾਂ ਜਿਹੜੀਆਂ ਨੇ ਜਿਹਦੇ ਨਾਲ ਜਿਹੜਾ ਲੋੜਵੰਦ ਬੰਦਾ ਹੈ, ਜਿਹੜਾ ਕਰਦਾਤਾ ਆ, ਜਿਹੜਾ ਟੈਕਸ ਦਿੰਦਾ ਆ, ਉਹ ਟੈਕਸ ਦੇ ਨਾਲ ਜਿਹੜਾ ਆਮ ਨੀਡੀ ਪਰਸਨ ਹੈ ਉਹਦੇ ਤੱਕ ਜਿਹੜੀਆਂ ਉਹਦੀਆਂ ਜ਼ਰੂਰਤਾਂ ਜਿਹੜੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ। ਇਹ ਵੀ ਜਿਹੜਾ ਆ ਸਮਾਜ ਦਾ ਇੱਕ, ਕਿਉਂਕਿ ਸਮਾਜ ਦੀ ਆਪਾਂ ਬਿਹਤਰੀ ਚਾਹੁੰਦੇ ਹਾਂ ਨਾ, ਤਾਂ ਸਮਾਜ ਦੀ ਬਿਹਤਰੀ ਤਾਂ ਦੀ ਹੋਊਗੀ ਜੇ ਉਹਨਾਂ ਨੂੰ ਆਰਥਿਕ ਤੌਰ 'ਤੇ ਜਾਂ ਉਹਨਾਂ ਨੂੰ ਜਿਹੜੀ ਰੋਟੀ ਹੈ ਜਾਂ ਮਕਾਨ ਹੈ ਉਹਦੇ ਜੰਜਾਲ 'ਚੋਂ ਥੋੜ੍ਹਾ ਬਹੁਤਾ ਸੁਰਖਰੂ ਕਰੋਗੇ। ਹਾਂਜੀ, ਉਹ ਜ਼ਰੂਰੀ ਹੈ, ਸਰਕਾਰਾਂ ਵਾਸਤੇ ਬਹੁਤ ਜ਼ਰੂਰੀ ਹੁੰਦਾ। ਬਾਬਾ ਸਾਹਿਬ, ਬੰਦੀ ਸਿੰਘਾਂ ਦੀ ਗੱਲ ਕਰਦੇ ਹੋ ਤੁਸੀਂ ਅਕਸਰ, ਤੁਹਾਡੀ ਪਾਰਟੀ ਵੀ ਕਰਦੀ ਹੈ ਵੀ ਬੰਦੀ ਸਿੰਘ ਰਿਹਾ ਹੋਣੀ ਚਾਹੀਦੀ ਹੈ, ਪਰ ਵਿਰੋਧੀ ਇਹ ਕਹਿੰਦੇ ਨੇ ਕਿ ਉਦੋਂ ਕਿਉਂ ਨਹੀਂ ਬੰਦੀ ਸਿੰਘ ਯਾਦ ਆਏ ਜਦੋਂ ਸੱਤਾ ਦੇ 10 ਸਾਲ ਮੰਨੇ ਆ। ਦੇਖੋ, ਮੈਂ ਇੱਕ ਬੇਨਤੀ ਕਰਾਂ ਜੀ, ਜਿਹੜੇ ਉਹ ਬੰਦੀ ਸਿੰਘ ਨੇ ਨਾ, ਉਹਨਾਂ ਦਾ ਪੰਜਾਬ ਸਰਕਾਰ ਨਾਲ ਕੋਈ ਸੰਬੰਧ ਨਹੀਂ। ਉਹ ਵੱਖ-ਵੱਖ ਸੂਬਿਆਂ ਦੇ ਕੈਦੀ, ਉੱਥੋਂ ਦੀਆਂ ਸਰਕਾਰਾਂ ਨੇ ਫੈਸਲਾ ਲੈਣਾ ਹੈ। ਜਿਵੇਂ ਕਿ ਭਾਈ ਦਵਿੰਦਰਪਾਲ ਸਿੰਘ ਭੁੱਲਰ ਬਾਰੇ ਕੇਜਰੀਵਾਲ ਨੇ ਲੈਣਾ, 2018 ਤੋਂ ਫਾਈਲ ਪਈ ਹੈ, ਲਗਾਤਾਰ ਉਹਨੂੰ ਰਿਜੈਕਟ ਕੀਤਾ ਜਾ ਰਿਹਾ ਹੈ। ਭਾਈ ਗੁਰਦੀਪ ਸਿੰਘ ਖਹਿੜਾ ਹੈ, ਉਹ ਕਰਨਾਟਕਾ ਦਾ ਕੈਦੀ ਹੈ। ਇਸ ਤਰ੍ਹਾਂ ਜਿਹਨੇ ਵੱਖ-ਵੱਖ ਬੰਦੀ ਸਿੰਘ ਨੇ, ਉਹਨਾਂ ਸਾਰਿਆਂ ਦਾ ਜਿਹੜੀਆਂ ਸੰਬੰਧਿਤ ਸਰਕਾਰਾਂ ਨੇ ਉਹਨਾਂ ਨੇ ਫੈਸਲਾ ਲੈਣਾ ਹੈ। ਕੁਛ ਦਾ ਜਿਹੜਾ ਹੈ ਕੇਂਦਰ ਸਰਕਾਰ ਨੇ ਫੈਸਲਾ ਲੈਣਾ ਹੈ, ਅਤੇ ਪੰਜਾਬ ਸਰਕਾਰ ਦਾ ਤਾਂ ਕੋਈ ਸੰਬੰਧ ਨਹੀਂ। ਅਸੀਂ ਇਹੀ ਕਰ ਸਕਦੇ ਸੀਗੇ ਜਦੋਂ ਬਾਦਲ ਸਾਹਿਬ ਦੀ ਸਰਕਾਰ ਸੀ, ਪੰਜਾਬ ਦੀ ਵਿਧਾਨ ਸਭਾ 'ਚ ਮਤੇ ਪਾਸ ਕਰਕੇ ਔਰ ਬਤੌਰ ਮੁੱਖ ਮੰਤਰੀ ਜਿਹੜੀਆਂ ਚਿੱਠੀਆਂ ਨੇ ਵੱਖ-ਵੱਖ ਸਰਕਾਰਾਂ ਨੂੰ ਲਿਖ ਕੇ, ਦੇਸ਼ ਦੇ ਰਾਸ਼ਟਰਪਤੀ ਨੂੰ ਲਿਖ ਕੇ, ਅੱਜ ਵੀ ਤੁਸੀਂ ਗੂਗਲ 'ਤੇ ਸਰਚ ਕਰੋਗੇ ਅਤੇ ਤੁਹਾਨੂੰ ਮਿਲ ਜੂਗਾ ਕਿ ਜਿਹੜੇ ਆ ਮਤਲਬ 14 ਜਿਹੜੇ ਮਿਲੀਟੈਂਟ ਹੈ ਹਾਰਡ ਕੋਰ, ਉਹਨਾਂ ਦੀ ਜਿਹੜੀ ਆ ਪ੍ਰਕਾਸ਼ ਸਿੰਘ ਬਾਦਲ ਨੇ ਰਿਹਾਈ ਦੀ ਮੰਗ ਕੀਤੀ ਹੈ। ਸਵਾਲ ਖੜੇ ਕੀਤੇ ਵੀ ਇੱਕ ਮੁੱਖ ਮੰਤਰੀ ਅਜਿਹੀ ਮੰਗ ਕਰ ਰਿਹਾ ਹੈ। ਹਾਂਜੀ, ਕੇਂਦਰ ਸਰਕਾਰ ਨੂੰ ਲਿਖੀਆਂ, ਕੇਂਦਰ ਨੂੰ ਵੀ ਲਿਖੀਆਂ, ਵੱਖ-ਵੱਖ ਸੂਬਿਆਂ ਨੇ ਜਿੱਥੇ ਨਾਲ ਸੰਬੰਧ ਸੀਗੇ। ਇਹੀ ਸਵਾਲ ਤਾਂ ਮੈਂ ਕਰ ਰਿਹਾ ਨਾ ਵੀ ਤੁਹਾਡੀ 10 ਸਾਲ ਸਰਕਾਰ ਰਹੀ ਆ, ਕੇਂਦਰ ਨਾਲ ਭਾਈਵਾਲ ਵੀ ਰਹੇ ਹੋ, ਫਿਰ ਉਦੋਂ ਕਿਉਂ ਨਹੀਂ ਇਹ? ਮੈਂ ਜਿਹੜੀ ਬੇਨਤੀ ਕਰ ਰਿਹਾ ਜੀ, ਕਿਉਂਕਿ ਉਹ ਕੈਦੀ ਜਿਹੜੇ ਆ ਪੰਜਾਬ ਸਰਕਾਰ ਦਾ ਕੋਈ ਸੰਬੰਧ ਨਹੀਂ। ਔਰ ਦੂਸਰੀ ਗੱਲ ਹੈ ਕਿ 2014 ਤੱਕ ਤਾਂ ਰਹੀ ਹੈ ਕਾਂਗਰਸ ਦੀ ਸਰਕਾਰ। 2015 'ਚ ਪੰਜਾਬ 'ਚ ਭਾਣਾ ਵਾਪਰ ਗਿਆ ਬੇਅਦਬੀਆਂ ਦਾ, 17 'ਚ ਅਸੀਂ ਚਲੇ ਗਏ, 17 'ਚ ਕਦੇ 16 ਦੇ ਐਂਡ 'ਤੇ ਚਲੇ ਗਏ। ਸਾਲ ਤਾਂ ਸਾਨੂੰ ਇੱਕ ਮਿਲਿਆ, ਅਤੇ ਉਹਦੇ 'ਚ ਹਾਲਾਤ ਕੁਛ ਇਵੇਂ ਦੇ ਰਹੇ, ਪਰ ਫਿਰ ਵੀ ਜਿਹੜਾ ਆ ਅਸੀਂ ਆਪਦੀ ਜਦੋਜਹਿਦ ਜਾਰੀ ਰੱਖੀ। ਅਸੀਂ 9 ਬੰਦੀ ਸਿੰਘਾਂ ਦੀ ਜਿਹੜੀਆਂ ਨੋਟੀਫਿਕੇਸ਼ਨ ਜਾਰੀ ਕਰਵਾਈ, ਜਿਹਦੇ 'ਚੋਂ ਅੱਜ ਵੀ 3 ਜਿਹੜੇ ਆ ਉਹ ਲਾਗੂ ਨਹੀਂ ਕੀਤੇ ਜਾ ਰਹੇ, ਜਿਸ 'ਚ ਭਾਈ ਰਾਜੂ ਉਹਨਾਂ ਦੀ ਫਾਂਸੀ ਤੋਂ ਉਮਰ ਕੈਦ ਦੀ ਸਜ਼ਾ ਆ। ਭਾਈ ਗੁਰਦੀਪ ਸਿੰਘ ਖਹਿੜਾ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਪਿੰਡੋਂ ਹੈ, 34 ਸਾਲ ਤੋਂ ਜੇਲ੍ਹ 'ਚ ਬੰਦ ਹੈ, ਕਿਸੇ ਨੇ ਬਾਤ ਪੁੱਛੀ? ਹਾਂਜੀ, ਦਵਿੰਦਰਪਾਲ ਸਿੰਘ ਭੁੱਲਰ ਹੈ, ਹਾਂਜੀ, 29 ਸਾਲ ਤੋਂ ਜੇਲ੍ਹ 'ਚ ਬੰਦ ਹੈ, ਮਾਨਸਿਕ ਰੋਗੀ ਹੈ, ਕਿਸੇ ਨੇ ਕਦੀ ਗੱਲ ਕੀਤੀ? ਹਾਂਜੀ, ਉਹਨਾਂ ਦੀ ਜਿਹੜੀ ਰਿਹਾਈ ਦੇ ਆਰਡਰ ਹੋ ਕੇ ਨੋਟੀਫਿਕੇਸ਼ਨ ਜਾਰੀ ਹੋ ਗਏ 550 ਸਾਲਾਂ ਦੇ ਉੱਤੇ 2009 ਦੇ ਵਿੱਚ 2019 ਦੇ ਵਿੱਚ
ਉਹ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ, ਉਹਨੂੰ ਰੋਕ ਲਿਆ ਗਿਆ। ਇਸ ਕਰਕੇ ਜਿਹੜਾ ਆ ਨਾ, ਮੇਰਾ ਕਹਿਣ ਦਾ ਮਤਲਬ ਹੈ ਕਿ ਯਤਨ ਕਰਨੇ ਚਾਹੀਦੇ, ਅਤੇ ਯਤਨ ਜੇ ਸਾਂਝੇ ਰੂਪ 'ਚ ਹੋਣ। ਅੱਜ ਸਾਡੇ ਕਿਉਂ ਨਹੀਂ ਸੁਣਦੇ ਅਗਲੇ? ਕਿਉਂਕਿ ਕੀ ਕਹਿੰਦੇ ਹੁੰਦੇ ਆ ਕਿ 9 ਪੂਰਬੀ 12 ਚੁੱਲ੍ਹੇ। ਸਾਡੀ ਕੌਮ ਦਾ ਉਹ ਹਾਲ ਹੈ। ਜਦੋਂ ਸਾਡੀ ਕੌਮ ਇੱਕ ਮੁੱਠ ਸੀਗੀ, ਇੱਕ ਜੁੱਟ ਸੀਗੀ, ਹਾਂਜੀ, ਇੱਕ ਆਵਾਜ਼ 'ਤੇ ਇਕੱਠੀ ਹੁੰਦੀ ਸੀ, ਇੱਕ ਆਵਾਜ਼ 'ਤੇ ਕੁਰਬਾਨ ਹੋਣ ਤੱਕ ਜਾਂਦੀ ਸੀ। ਕੋਈ ਸੰਸਥਾ ਸੀ ਸਾਡੀ ਸ਼੍ਰੀ ਅਕਾਲ ਤਖ਼ਤ ਸਾਹਿਬ ਵਰਗੀ, ਉੱਥੇ ਤੁਰਾ ਸੀਗਾ। ਸ਼੍ਰੋਮਣੀ ਅਕਾਲੀ ਦਲ ਇੱਕ ਸ਼ਕਤੀ ਸੀ ਸਾਡੀ ਰਾਜਨੀਤਿਕ, ਸਾਡੀ ਧਾਰਮਿਕ ਸ਼ਕਤੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਮੇਰੇ ਵਰਗਿਆਂ ਨੇ, ਤੁਹਾਡੇ ਵਰਗਿਆਂ ਨੇ ਆ ਲਾ ਤਾਤਾ ਸਵਾਲ ਚੁੱਕ ਕੇ ਉਹਨੂੰ ਵੀ ਕਮਜ਼ੋਰ ਕਰਤਾ। ਹਾਂਜੀ, ਅਤੇ ਕਿੱਥੋਂ ਕੀ ਭਾਲਦੇ ਦਾਣੇ ਆ ਆਪਾਂ? ਤਾਂ ਫਿਰ 2-2.5 ਕਰੋੜ ਆ, ਇੱਥੇ 20 ਕਰੋੜਾਂ ਨੂੰ ਛਿੱਤਰ ਭਰਨ ਡਿਆ ਮੁਸਲਮਾਨਾਂ ਨੂੰ, ਕਿਉਂਕਿ ਉਹਨਾਂ ਦਾ ਵਾਲੀ ਵਾਰਸ ਕੋਈ ਨਹੀਂ ਹੈਗਾ, ਉਹਨਾਂ ਦਾ ਧੁਰਾ ਕੋਈ ਨਹੀਂ ਹੈਗਾ। ਆ ਕੱਢਣ ਡਿਆ ਜਲੂਸ ਮੋਦੀ ਉਹਨਾਂ ਦਾ। ਹਾਂਜੀ, ਕਦੀ ਕਿਸੇ ਪਾਸੇ ਨੂੰ, ਕਦੀ ਮੁਸਲਿਮ ਲੀਗ ਦੀ ਗੱਲ ਕਰ ਪੈਂਦਾ, ਕਦੀ ਕਿਸੇ ਤਰ੍ਹਾਂ ਦੀ ਕੋਈ ਗੱਲ ਕਰ ਪੈਂਦਾ ਆ। ਜਿਹੜੇ ਧੁਰਾ ਬਣਨ ਦੀ ਕੋਸ਼ਿਸ਼ ਕਰਦੇ ਰਹੇ ਉਹਨਾਂ ਨੂੰ ਮਰਵਾ ਦਿੱਤਾ ਗਿਆ। ਬੀਪੀ ਤਿਵਾੜੀ ਦੀਆਂ ਰਿਪੋਰਟਾਂ ਅੱਜ ਵੀ ਪਈਆਂ ਨੇ। ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦੀ ਰਿਪੋਰਟ ਹਾਲੇ ਤੱਕ ਜਨਤਕ ਨਹੀਂ ਹੋਈ ਸੀ ਕਿ ਤੁਹਾਡੀਆਂ ਸਰਕਾਰਾਂ ਵੀ ਰਹਿ ਗਈਆਂ, ਕਿਉਂ ਨਹੀਂ ਉਹ ਚੀਜ਼ਾਂ ਸਾਹਮਣੇ ਆਈਆਂ? ਇਹ ਕਿੰਨੇ ਮਰਵਾਤਾ ਜੀ? ਜਿਹਨੇ ਮਾਰਿਆ ਉਹਨਾਂ ਦੀ ਤਾਂ 3 ਵਾਰ ਸਰਕਾਰ ਬਣਾ ਦਿੱਤੀ ਤਾਂ। ਹਾਂਜੀ, ਬਣਾਈ ਨਹੀਂ ਜੇ ਮਾਰਿਆ ਤੇ 1995 ਦੇ ਵਿੱਚ 1992 ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਬੇਅੰਤ ਸਿੰਘ ਸੀਗਾ, ਹਾਂਜੀ, ਉਹਨੇ ਮਾਰਿਆ ਸੀ ਨਾ, ਉਹਦੀ ਸਰਕਾਰ 'ਚ ਮਾਰਿਆ ਸੀ ਨਾ। ਉਸ ਤੋਂ ਬਾਅਦ ਸਰਕਾਰ ਤਾਂ ਯਾਰ ਸਰਕਾਰ ਸਾਡੀ ਆ ਗਈ, ਸਰਕਾਰ 97 'ਚ ਆ ਗਈ। ਹਾਂਜੀ, ਵੋਟਾਂ ਇਹੀ ਕਹਿ ਕੇ ਮੰਗੀਆਂ ਗਈਆਂ ਯਾਰ, ਇਹ ਜਥੇਦਾਰ ਸਾਹਿਬ ਦੀ ਇਨਸਾਫ ਦਿਵਾਵਾਂਗੇ। ਪਤਾ ਨਹੀਂ ਕਿੱਥੋਂ ਤੁਸੀਂ ਲਿਆਉਂਦੇ ਜੇ, ਤੁਹਾਡੇ ਕੋਲ ਕੋਈ ਡਾਟਾ ਹੈਗਾ ਇਸ ਗੱਲ ਦਾ ਕਿ ਇਕੱਲੇ ਇਸ ਇਸ਼ੂ 'ਤੇ ਵੋਟਾਂ ਮੰਗੀਆਂ ਗਈਆਂ ਸੀਗੀਆਂ? ਦੂਸਰੀ ਗੱਲ ਹੈ ਕਿ ਇਹ 'ਚ ਕੋਈ ਡਰਾਵਾ ਨਹੀਂ ਗਿਆ ਕਿ ਜਾਂਚ ਕਰਾਉਣ ਦੀ ਜਿਹੜੀ ਆ ਸਭ ਪ੍ਰਕਾਸ਼ ਸਿੰਘ ਬਾਦਲ ਨੇ ਸਾਰੀਆਂ ਧਿਰਾਂ ਸੱਦ ਕੇ ਕਿ ਕੱਲ੍ਹ ਨੂੰ ਕਹੋਗੇ ਸਾਨੂੰ ਦੱਸੋ ਕਿਹੜੇ ਅਫਸਰ ਨੂੰ ਜਾਂਚ ਦੇਣੀ ਹੈ, ਦੱਸੋ, ਤੁਸੀਂ ਦੱਸ ਦਿਓ। ਉਹਨਾਂ ਨੇ ਸਲਾਹ ਕਰਕੇ, ਜਿਹ 'ਚ ਗੁਰਤੇਜ ਸਿੰਘ IAS, ਭਾਈ ਜਸਬੀਰ ਸਿੰਘ ਰੋਡੇ, ਦੂਜੇ ਤੀਜੇ ਸਾਰੇ ਸੀਗੇ, ਸਲਾਹ ਕਰਕੇ ਉਹਨਾਂ ਬੀਪੀ ਤਿਵਾੜੀ ਦਾ ਨਾਂ ਕਰਤਾ ਕਿ ਬੀਪੀ ਤਿਵਾੜੀ ਨੂੰ ਦੇ ਦਿਓ ਜੀ। ਬੀਪੀ ਤਿਵਾੜੀ ਨੂੰ ਇਨਕੁਆਇਰੀ ਦਿੱਤੀ ਗਈ ਕਿ ਇਹ ਇਨਕੁਆਇਰੀ ਕੀਤੀ ਜਾਵੇ ਕਿ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਨਜਾਇਜ਼ ਹਿਰਾਸਤ ਵਿੱਚ ਰੱਖ ਕੇ ਪੁਲਿਸ ਵੱਲੋਂ ਕੁੱਟਮਾਰ ਕਰਕੇ ਮਾਰ ਦਿੱਤਾ ਗਿਆ ਦੀ ਆ, ਜਾਨੋਂ ਮਾਰ ਦੇਣ ਦੀ ਜਿਹੜੀ ਇਨਕੁਆਇਰੀ ਕੀਤੀ ਜਾਵੇ। ਹੁਣ ਇੱਕ ਲਾਈਨ ਦੀ ਜਿਹੜੀ ਇਨਕੁਆਇਰੀ ਸੀ, ਜਿਹ 'ਚ 3 ਸਵਾਲ ਸੀਗੇ। ਇੱਕ ਤਾਂ ਚੁੱਕਣਾ, ਇੱਕ ਨਜਾਇਜ਼ ਹਿਰਾਸਤ 'ਚ ਰੱਖਣਾ, ਇੱਕ ਕੁੱਟਮਾਰ ਕਰਨੀ, ਅਤੇ ਫਿਰ ਇੱਥੋਂ ਤੱਕ ਕਿ ਕੁੱਟਮਾਰ ਦੇ ਨਾਲ ਜਾਨੋਂ ਮਾਰ ਦੇਣਾ, ਉਹਦੀ ਇਨਕੁਆਇਰੀ ਕਰਨੀ ਸੀ। ਉਹ ਤਾਂ ਕਹਿੰਦਾ ਜੀ ਮੇਰੇ ਕੋਲ ਇਹ ਸਾਬਤ ਹੁੰਦਾ ਆ ਕਿ ਉਹਨਾਂ ਨੂੰ ਚੁੱਕਿਆ ਗਿਆ ਅਤੇ ਨਜਾਇਜ਼ ਹਿਰਾਸਤ 'ਚ ਰੱਖਿਆ ਗਿਆ। ਨਾ ਕੋਈ ਕੁੱਟਮਾਰ ਦਾ ਸਾਬਤ ਹੁੰਦਾ ਆ ਅਤੇ ਨਾ ਉਹਨਾਂ ਨੂੰ ਜਾਨੋਂ ਮਾਰਨ ਦਾ ਸਾਬਤ ਹੁੰਦਾ। ਕਿਹੜੀ ਰਿਪੋਰਟ ਜਾਰੀ ਕਰਦੇ ਜੀ? ਕੀ ਲੋਕਾਂ ਨੂੰ ਕਹਿੰਦੇ? ਉਸ ਰਿਪੋਰਟ 'ਚ ਹੈ ਕੀ ਹੈ? ਸਿਮਰਨਜੀਤ ਸਿੰਘ ਮਾਨ ਆਪਣੇ ਸੋਸ਼ਲ ਅਕਾਊਂਟ ਦੇ ਉੱਪਰ ਉਹ ਜਿਹੜੀ ਚਿੱਠੀ ਆ ਉਹ ਵਾਇਰਲ ਕਰਦੇ ਨੇ, ਜੋ ਵੀ ਰਿਪੋਰਟ ਆ ਉਹ ਸਾਹਮਣੇ ਜੱਗ ਜ਼ਾਹਰ ਕਰਦੇ ਨੇ। ਇਸ ਵਾਰ ਜਦੋਂ ਮੁੱਦਾ ਖੜਾ ਹੋਇਆ ਤਾਂ ਉਦੋਂ ਵੀ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅਸੀਂ ਤਾਂ ਪਿਛਲੇ 10 ਸਾਲਾਂ ਤੋਂ ਇਹ ਰਿਪੋਰਟ ਜਾਰੀ ਕਰ ਦਿੱਤੀ ਸੀ। ਯਾਰ ਜਾਰੀ ਕਰ ਦਿੱਤੀ ਸੀ, ਹੈ ਕੀ ਉਹਦੇ 'ਚ? ਜਾਰੀ ਤਾਂ ਬੜੇ ਚਿਰ ਦੀ ਹੋਈ ਹੈ, ਉਹਨੇ ਕਰਤੀ ਸੀ, ਉਹਦੇ ਕੋਲ ਸੀ ਰਿਪੋਰਟ। ਰਿਪੋਰਟ ਤਾਂ ਸਰਕਾਰ ਦੀ ਸੀ ਨਾ, ਪੁਲਿਸ ਡਿਪਾਰਟਮੈਂਟ ਦੀ ਸੀ ਨਾ। ਤਾਂ ਉਸ ਰਿਪੋਰਟ 'ਚ ਹੈ ਕੀ ਹੈ ਜਿਹੜਾ ਜਾਰੀ ਕਰਤਾ ਸੀਗਾ, ਜਿਹਨੂੰ ਇਹਨਾਂ ਨੇ ਅੱਗੇ ਲਾਇਆ ਸੀਗਾ, ਜਿਹ ਤੋਂ ਜਾਂਚ ਇਹਨਾਂ ਨੇ ਮਾਰ ਕਰਵਾਈ ਸੀਗੀ, ਜਿਹਨੇ ਜਾਂਚ ਕੀਤੀ ਸੀ ਉਹ ਤਾਂ ਮਾਰਨ ਵਾਲਿਆਂ ਦੇ ਹੱਕ 'ਚ ਖੜ ਗਿਆ। ਅਤੇ ਫਿਰ ਉਸ ਤੋਂ ਗਾਂਹ ਗੱਲ ਕੀ ਤੂੰ ਨਹੀਂ, ਜਿੱਥੋਂ ਤੱਕ ਭਾਈ ਗੁਰਦੇਵ ਸਿੰਘ ਕੌਂਕੇ ਦੀ ਆ, ਉਹਨਾਂ ਨੂੰ ਘਰੋਂ ਚੁੱਕਣ ਦੀ, ਨਜਾਇਜ਼ ਹਿਰਾਸਤ 'ਚ ਰੱਖਣ ਦੀ, ਹਾਂਜੀ, ਫਿਰ ਛੱਡ ਦੇਣ ਦੀ, ਜਾਂ ਉਹਨਾਂ ਨੂੰ ਕੇਸ ਪਾ ਕੇ ਜੇਲੇ ਭੇਜ ਦਿੰਦੀ, ਇਹ ਤਾਂ ਘੱਟੋ ਘੱਟ 20 ਕਹਾਣੀਆਂ ਹੋਣੀਆਂ। ਹਾਂਜੀ, ਇਹ ਕੋਈ ਘਟਨਾ ਉਹ ਤਾਂ ਲੱਗ ਹੀ ਨਹੀਂ ਗਈ। ਗੱਲ ਤਾਂ ਹੈ ਸੀ ਵੀ ਇਹ ਇਨਕੁਆਇਰੀ ਕਰਕੇ ਕਿ ਜਾਨੋਂ ਕਿਵੇਂ ਮਾਰਿਆ ਗਿਆ, ਉਹ ਉੱਥੇ ਉਸ ਪਾਸੇ ਆਇਆ ਹੀ ਨਹੀਂ ਗਾ ਬੀਪੀ ਤਿਵਾੜੀ। ਇਸ ਕਰਕੇ ਜੋ ਸਾਡਾ ਕੀ ਲੋਕਾਂ ਦਾ ਬਣ ਗਿਆ ਕਿ ਕਾਗਜ਼ ਅਸੀਂ ਪੜ੍ਹਦੇ ਨਹੀਂ, ਠੀਕ ਹੈ, ਪੜ੍ਹਿਆ ਤੁਹਾਂ ਵੀ ਨਹੀਂ। ਮੈਂ ਸੀਰੀਅਸਲੀ ਕਹਿ ਰਿਹਾ, ਐਂਡ ਤੱਕ ਪੜ੍ਹੋ, ਆਪਣੇ ਵਿੱਚ ਕਲੀਅਰ ਹੋ ਜਾਊਗਾ ਵੀ ਉਹਨੂੰ ਇਨਕੁਆਇਰੀ ਮਾਰਕ ਕਿਸ ਕੰਮ ਵਾਸਤੇ ਕੀਤੀ ਗਈ ਸੀ ਅਤੇ ਉਹਨੇ ਉਹਦਾ ਰਿਜ਼ਲਟ ਕੀ ਕੱਢਿਆ ਅਤੇ ਜਲੂਸ ਕੀ ਕੱਢਿਆ। ਜਦੋਂ ਆਪਾਂ ਮਤਲਬ ਲਾ ਤਾਤਾ ਇੱਕ ਨੇ ਨੱਪਦੀ ਕਿੱਲੀ, ਦੂਜਾ ਮਗਰੇ ਜੇ ਆਹ ਜੀ ਹੋ ਗਿਆ, ਫਿਰ ਪਰਿਵਾਰ ਜਿਹੜਾ ਆ ਭਾਈ ਗੁਰਦੇਵ ਸਿੰਘ ਕੌਂਕੇ ਦਾ ਪਰਿਵਾਰ ਹੀ ਹੈ ਨਾ। ਸਭ ਤੋਂ ਵੱਧ ਇਤਰਾਜ਼ ਉਹਨਾਂ ਨੂੰ ਹੋਣਾ ਚਾਹੀਦਾ ਨਾ। ਉਹ ਤਾਂ ਕਹਿੰਦੇ ਅਸੀਂ ਅਕਾਲੀ ਹਾਂ, ਸਾਨੂੰ ਅਕਾਲੀ ਦਲ 'ਤੇ ਮਾਣ ਆ, ਜੇ ਸਾਡੇ ਨਾਲ ਖੜੋਤਾ ਤੇ ਖੜੋਤਾ ਹੀ ਅਕਾਲੀ ਦਲ ਹੈ। ਅਕਾਲੀ ਦਲ ਕਿਹੜੇ? ਤੇ ਹੁਣ ਕਹਿੰਦੇ ਕਿ ਅਕਾਲੀ ਦਲ ਵੀ ਕਾਫੀ ਹੋ ਗਿਆ, ਇੱਕ ਪਰਿਵਾਰਵਾਦ ਅਕਾਲੀ ਦਲ ਹੋ ਗਿਆ, ਇੱਕ
ਮਾਨ ਦਲ ਅਕਾਲੀ ਦਲ ਹੋ ਗਿਆ, ਇੱਕ ਦੂਸਰਾ ਅਕਾਲੀ ਦਲ ਕਿਹੜੇ ਤੇ ਵਿਸ਼ਵਾਸ? ਨਹੀਂ ਮਾਨ ਸਾਹਿਬ ਸਿਮਰਜੀਤ ਸਿੰਘ ਮਾਨ ਐਂਡ ਸਰਦਾਰ ਇਮਾਨ ਸਿੰਘ ਮਾਨ, ਉਹ ਅਕਾਲੀ ਦਲ? ਉਹ ਤਾਂ ਆਪਣੇ ਆਪ ਨੂੰ ਕਹਿੰਦੇ ਸੀ। ਨਹੀਂ ਅਕਾਲੀ ਦਲ ਤੁਹਾਡੇ ਮੁਤਾਬਕ ਉਹੀ ਅਕਾਲੀ ਦਲ ਹੋਇਆ ਨਾ। ਹਾਂਜੀ, ਉਹ ਪਰਿਵਾਰਵਾਦ ਨਹੀਂ ਹੈ। ਹਾਂਜੀ, ਤੁਸੀਂ ਸਿਮਰਜੀਤ ਸਿੰਘ ਮਾਨ ਮੇਰੇ ਸਤਿਕਾਰਯੋਗ ਆ, ਆਪਦੇ ਬੇਟੇ ਨੂੰ ਸਾਰੀ ਕਮਾਂਡ ਦੇ ਰਹੇ ਆ, ਆਪਦੇ ਦੋਤੇ ਨੂੰ ਸਾਰੀ ਕਮਾਂਡ ਦੇ ਰਹੇ ਆ, ਉਹ ਪਰਿਵਾਰਵਾਦ ਨਹੀਂ? ਇਵੇਂ ਕਹਿ ਦੇਣਾ ਜਿਹੜੀ ਗੱਲ ਆ, ਕੋਈ ਪਰਿਵਾਰਵਾਦ ਦੀ ਗੱਲ ਨਹੀਂ ਗੀ ਜਿਹਦੇ 'ਚ ਕੈਪੇਬਿਲਿਟੀ ਹੈ। ਹਾਂਜੀ, ਸ਼੍ਰੋਮਣੀ ਅਕਾਲੀ ਦਲ 'ਚ ਕੋਈ ਨਾਮਜ਼ਦ ਨਹੀਂ ਕੀਤਾ ਜਾਂਦਾ, ਚੋਣ ਹੁੰਦੀ ਹੈ, ਡੈਲੀਗੇਟ ਚੋਣ ਕਰਦੇ ਨੇ। ਹਾਂਜੀ, ਡੈਲੀਗੇਟ ਭਰਤੀ ਕੀਤੀ ਜਾਂਦੀ ਹੈ, ਸਿਲੈਕਸ਼ਨ ਹੁੰਦੀ ਹੈ, ਉਹਦੇ ਆਧਾਰ 'ਤੇ ਡੈਲੀਗੇਟ ਬਣਦਾ, ਡੈਲੀਗੇਟ ਗਾਂਹ ਅੱਗੇ ਚੋਣ ਕਰਦਾ ਹੈ। ਜੇ ਕਿਸੇ ਨੂੰ ਕੋਈ ਇਤਰਾਜ਼ ਆ ਉੱਥੇ ਇਲੈਕਸ਼ਨ ਲੜ ਸਕਦਾ ਹੈ। ਇਤਰਾਜ਼ ਹੋਇਆ ਤਾਂ ਸੀਗਾ ਪਿੱਛੇ ਜੀ, ਕਹਿੰਦੇ ਕਿ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾ ਦਿਓ। ਨਹੀਂ, ਕਿਹਨੇ ਕਿਹਾ ਕਿ ਉਹ ਤਾਂ ਕਹਿਣ ਵਾਲੇ ਕਿ ਢੀਂਡਸਾ ਸਾਹਿਬ ਕਹੀ ਜਾਵੇ ਜਾਂ ਦੂਜਾ ਤੀਜਾ ਕਹੀ ਜਾਵੇ, ਪਾਰਟੀ 'ਚ ਤਾਂ ਕਿਸੇ ਨੇ ਨਹੀਂ ਕਿਹਾ। ਪਾਰਟੀ 'ਚ ਤਾਂ ਕੋਈ ਗੱਲ ਨਹੀਂ ਚੱਲੀ ਇਹੋ ਜਿਹੀ। ਜਾਂ ਤੁਹਾਡੇ ਵਰਗੇ ਐਵੇਂ ਐਂ ਕਰਕੇ ਆ ਮਾਈਕ ਜਾ ਕਰਦੇ ਹੁੰਦੇ ਸੀ ਅੱਗੇ ਜੀ, ਕੰਮ ਆਣਾ ਉਹ ਸਵਾਦ ਹੀ ਲੈਂਦੇ ਰਹਿਣਾ ਜੀ। ਤੇ ਫਿਰ ਮੈਂ ਹੀ ਉੱਥੇ ਠੋਕ ਕੇ ਆਖਿਆ ਸੀਗਾ, ਮੈਂ ਉੱਥੇ ਕਿਹਾ ਸੀਗਾ ਵੀ ਅੱਜ ਤੋਂ ਬਾਅਦ ਕੋਈ ਸਵਾਲ ਨਹੀਂ ਕਰੂਗਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਪਾਰਟੀ ਤੋਂ ਪਾਸੇ ਕੀਤੇ ਜਾ ਰਹੇ ਆ ਜਾਂ ਉਹਨਾਂ ਤੋਂ ਅਸਤੀਫਾ ਮੰਗਿਆ ਜਾ ਰਿਹਾ। ਉਹ ਪਾਰਟੀ ਪ੍ਰਧਾਨ ਸੀ, ਪਾਰਟੀ ਪ੍ਰਧਾਨ ਹਨ ਅਤੇ ਪਾਰਟੀ ਪ੍ਰਧਾਨ ਰਹਿਣਗੇ। ਅਤੇ ਪੱਤਰਕਾਰ ਭਾਈਚਾਰੇ ਨੂੰ ਕਹਿੰਦੇ ਕਿ ਅੱਜ ਤੋਂ ਬਾਅਦ ਅਜਿਹਾ ਕੋਈ ਸਵਾਲ ਨਾ ਕੀਤਾ ਜਾਵੇ। ਜਿਨ੍ਹਾਂ ਨੇ ਫੈਸਲਾ ਲੈਣਾ ਹੈ ਪਾਰਟੀ ਪ੍ਰਧਾਨ ਨੂੰ ਬਦਲਣ ਦਾ, ਉਹ ਸਾਰੀ ਆਹ ਟੀਮ ਬੈਠੀ, ਸਾਰੇ ਬੈਠੇ ਸੀਗੇ ਜੀ। ਮੈਂ ਹੀ ਪ੍ਰੈਸ ਕਾਨਫਰੰਸ ਕੀਤੀ ਸੀਗੀ। ਇਸ ਕਰਕੇ ਜਿਹੜਾ ਨਾ ਐਵੇਂ ਪਤਾ ਨਹੀਂ ਕਿਉਂ ਅਕਾਲੀ ਦਲ ਜਾਂ ਸਿੱਖ ਸੰਸਥਾਵਾਂ ਦੇ ਦੁਆਲੇ ਸਾਰੇ ਹੋਏ, ਕਈ ਘਵਾੜੇ ਫੜ ਕੇ ਇਹ 'ਚੋਂ ਨਿਕਲਦਾ ਕੁਛ ਕੱਢ ਲਿਆ ਜੀ। ਹਾਂਜੀ, ਇਹ 'ਚੋਂ ਜੇ ਪ੍ਰਾਪਤੀ ਹੁੰਦੀ ਹੈ ਤਾਂ ਕੱਢ ਲਿਆ। ਤੁਸੀਂ ਅਕਸਰ ਗੱਲ ਕਰਦੇ ਹੋ ਕਿ ਸਾਡੇ ਤੇ NSA ਲੱਗਿਆ ਸੀ, 3 ਵਾਰ ਲੱਗਿਆ NSA, ਪਰ ਜਿਹੜੇ ਅਮਰਤਪਾਲ ਸਿੰਘ ਦੀ ਸਪੋਰਟ ਕਰ ਰਹੇ ਨੇ ਉਹ ਕਹਿੰਦੇ ਜੇ ਤੁਹਾਡੇ ਤੇ NSA ਲੱਗਿਆ ਸੀ ਤਾਂ ਤੁਹਾਨੂੰ ਕੌਮ ਨੇ ਬਹੁਤ ਕੁਝ ਬਖਸ਼ਦਾ, ਇਸ ਵਾਰ ਅਮਰਤਪਾਲ ਦੇ ਹੱਥ ਸੀਟ ਦੇ ਦਿਓ। ਯਾਰ ਮੈਂ ਗੱਲ ਦੱਸਾਂ ਜੀ, ਪਹਿਲੀ ਤਾਂ ਗੱਲ ਕੋਈ NSA ਕੋਈ ਬਲਾ ਨਹੀਂ ਗੀ। ਹਾਂਜੀ, ਉਹ ਜੇਲ੍ਹ 'ਚ ਹੀ ਰਹਿਣਾ ਬੰਦੇ ਨੇ, ਚਾਹੇ ਕਿਸੇ ਕਾਰਨ ਕਰਕੇ ਜਿੰਨਾ ਚਿਰ ਉਹਨੂੰ ਰੱਖਣਾ ਹੈ। ਦੂਜੀ ਗੱਲ ਹੈ ਕਿ ਮੈਂ ਇੱਕ ਵਾਰ ਵੀ ਕਦੀ ਕਿਸੇ ਕੋਲੋਂ ਇਸ ਆਧਾਰ 'ਤੇ ਵੋਟ ਮੰਗੀ ਹੋਵੇ ਕਿ ਮੈਂ ਯਾਰ ਸੰਘਰਸ਼ ਕੀਤਾ ਆ, ਮੈਂ ਸੇਵਾ ਕੀਤੀ ਹੈ, ਮੈਂ ਜੇਲ੍ਹ ਕੱਟੀ ਹੈ, ਮੈਂ ਤਸ਼ੱਦਦ ਝੱਲੇ ਆ, ਮੇਰੇ ਪਰਿਵਾਰ ਨੇ ਕੁਰਬਾਨੀ ਕੀਤੀ ਹੈ ਤਾਂ ਮੈਨੂੰ ਵੋਟ ਪਾਓ, ਇੱਕ ਵਾਰ ਵੀ ਕੋਈ ਸਾਬਤ ਕਰ ਦੇ। 2007 ਤੋਂ ਲੈ ਕੇ ਹੁਣ ਤੱਕ, ਹਾਂਜੀ 17 ਸਾਲ ਹੋ ਗਏ ਹੈ, 17 ਸਾਲਾਂ 'ਚ ਇੱਕ ਵਾਰ ਵੀ ਕੋਈ ਸਾਬਤ ਕਰ ਦੇ ਕਿ ਵਿਰਸਾ ਸਿੰਘ ਵਲਟੋਹਾ ਨੇ ਇਸ ਆਧਾਰ 'ਤੇ ਵੋਟ ਮੰਗੀ। ਮੈਂ ਆਪਦੇ ਕੰਮ ਦੇ, ਆਪਦੇ ਪਿਆਰ ਦੇ ਸਿਰ 'ਤੇ ਲੋਕਾਂ ਦੇ ਵਿੱਚ ਵਿਚਰਦਾ ਸਦਕਾ ਮੈਂ ਵੋਟ ਮੰਗਦਾ ਨਾ, ਲੋਕਾਂ ਮੈਨੂੰ ਜਿਤਾਇਆ, 2 ਵਾਰ ਜਿਤਾਇਆ। ਹਾਂਜੀ, ਇਸ ਕਰਕੇ ਜਿਹੜਾ ਨਾ ਇਹ ਬਾਕੀ ਜਿਹੜਾ ਆ ਇਹ ਲੋਕਾਂ ਨੇ ਫੈਸਲਾ ਕਰਨਾ ਹੈ। ਤੇ ਚੋਣ ਮੈਦਾਨ 'ਚ ਹਰ ਇੱਕ ਨੂੰ ਆਉਣ ਦਾ ਅਧਿਕਾਰ, ਮੈਂ ਕਿਸੇ ਨੂੰ ਨਹੀਂ ਕਹਿੰਦਾ ਜੀ, ਠੀਕ ਹੈ ਨਾ। ਵਿਰਸਾ ਸਿੰਘ ਵਲਟੋਹਾ ਹੀ ਕਿਉਂ, ਬਾਕੀ ਜਿਹੜੀਆਂ 3 ਪਾਰਟੀਆਂ ਆ ਉਹਨਾਂ ਦਾ ਕਦੀ ਨਾਂ ਲਿਆ ਜੇ? ਜਿਨ੍ਹਾਂ ਨੇ NSA ਲਾਈ ਹੈ ਉਹਨਾਂ ਦਾ ਕਦੀ ਨਾਂ ਲਿਆ ਜੇ? ਜਿਨ੍ਹਾਂ ਨੇ NSA ਲਾਈ ਹੈ ਭਗਵੰਤ ਮਾਨ ਨੇ ਤੇ ਕੇਜਰੀਵਾਲ ਨੇ, ਕਦੀ ਉਹਨਾਂ ਦਾ ਵਿਰੋਧ ਕੀਤਾ ਜੇ? ਉਹਨਾਂ ਦੇ ਮੰਤਰੀਆਂ ਨੂੰ ਪੁੱਛਦਾ, ਕਹਿੰਦੇ ਸੈਂਟਰ ਨੇ ਲਾਤੀ। ਕਿੱਥੋਂ ਸੈਂਟਰ ਨੇ ਲਾਤੀ ਜੀ? ਅੱਜ ਹੀ ਮੈਂ ਲਾ ਕੋਈ ਸੈਂਟਰ ਦਾ ਕੋਈ ਲਾਗਾ ਦੇਗਾ ਹੀ ਨਹੀਂ ਜੀ। ਸਾਡੇ ਤੇ ਤਾਂ ਲੱਗਦੀ ਹੈ। ਸਾਡੇ ਤੇ NSA ਮੇਰੇ ਤੇ 2 ਵਾਰ ਮੇਰੇ ਤੇ ਲੱਗੀ ਆ, 3 ਸਾਲ ਮੈਂ ਕੱਟ ਕੇ ਆਇਆ NSA 'ਚ। ਮੇਰੇ ਤੋਂ ਛੋਟਾ ਆ, ਉਹਦੇ ਤੇ 2 ਵਾਰ NSA ਲੱਗੀ ਹੈ। ਉਹ 17 ਸਾਲ ਦਾ ਸੀ ਜਦੋਂ ਉਹਦੇ ਤੇ ਲੱਗੀ ਹੈ। ਹਾਂਜੀ, ਤੇ ਮੈਂ 21 ਸਾਲ ਦਾ ਜਦੋਂ ਮੇਰੇ ਤੇ ਪਹਿਲੀ ਵਾਰ ਲੱਗੀ ਹੈ। ਤੇ NSA ਲਾਉਂਦਾ ਜੀ ਡਿਪਟੀ ਕਮਿਸ਼ਨਰ, ਠੀਕ ਹੈ, ਔਰ ਉਹਨੂੰ ਗਾਂਹ ਪੱਕਿਆਂ ਕਰਦਾ ਆ ਪੰਜਾਬ ਦਾ ਰਾਜਪਾਲ, ਉਹ ਕਰਦਾ ਹੈ। ਤੇ ਪੰਜਾਬ ਸਰਕਾਰ ਦੇ ਹੁਕਮਾਂ 'ਤੇ ਲੱਗਦੀ ਹੈ। ਤੇ ਔਰ ਸਾਰਾ ਕੁਛ ਜਿਹੜਾ ਆ ਰਾਜਪਾਲ 'ਤੇ ਜਿਵੇਂ ਇੱਕ ਨੋਟੀਫਿਕੇਸ਼ਨ ਹੁੰਦੀ ਹੈ ਨਾ, ਉਹ ਕਰਦਾ ਹੈ। ਲਾਉਂਦਾ ਤੇ ਪ੍ਰਸ਼ਾਸਨ ਹੈ, ਲੋਕਲ ਪ੍ਰਸ਼ਾਸਨ ਹੈ। ਲੋਕਲ ਪ੍ਰਸ਼ਾਸਨ ਨੂੰ ਜਿਹੋ ਜਿਹੀ ਹਦਾਇਤ ਹੋਈ ਉਹਨੇ ਉਹ ਕਰਤਾ। ਸੈਂਟਰ ਦਾ ਤਾਂ ਕੋਈ ਇਹਦੇ ਨਾਲ ਨੈਸ਼ਨਲ ਸਿਕਿਉਰਿਟੀ ਐਕਟ ਦਾ ਤਾਂ ਕੋਈ ਸੰਬੰਧ ਹੀ ਨਹੀਂ ਗਾ। ਇਹ ਤਾਂ ਹਰੇਕ ਸਟੇਟ ਨੇ ਲਾਉਣਾ। ਇਹ ਤਾਂ ਬਣਿਆ ਹੋਇਆ ਨੈਸ਼ਨਲ ਸਿਕਿਉਰਿਟੀ ਐਕਟ, ਨੈਸ਼ਨਲ ਪੱਧਰ 'ਤੇ ਬਣਿਆ ਹੈ, ਪਰ ਲਾਉਂਦੀ ਸਟੇਟ ਹੈ। ਹਾਂਜੀ, ਹੁਣ ਕਈ ਨੇ IPC ਹੈ, ਇੰਡੀਅਨ ਪੈਨਲ ਕੋਡ ਹੈ। ਹਾਂਜੀ, ਇੰਡੀਆ ਲੱਗ ਗਿਆ ਨਾ ਨਾਲ ਉਹਦੇ। ਹਾਂਜੀ, ਇੱਕ ਦੂਜੀ ਇਹਦੇ ਸੈਂਟਰ ਦਾ ਕਾਨੂੰਨ ਹੈ, ਪਰ ਉਹ ਸਾਰੇ ਸਟੇਟਾਂ 'ਚ ਲਾਗੂ ਹੋਊਗਾ। ਇਸ ਤਰ੍ਹਾਂ ਜਿਹੜਾ NSA ਆ, ਹਾਂਜੀ, ਇਹ ਹਰੇਕ ਸਟੇਟ ਦੇ, ਉੱਥੋਂ ਦੀ ਸਟੇਟ ਨੇ ਜਾਂ ਉੱਥੋਂ ਦੇ ਜਿਹੜਾ ਸੰਬੰਧਿਤ ਅਧਿਕਾਰੀ ਆ ਉਹਨੇ ਆਰਡਰ ਕਰਨੇ ਹੁੰਦੇ। ਇੱਕ ਲਾਸਟ 1-2 ਸਵਾਲ ਕਰਾਂਗੇ। ਮੁਕਾਬਲਾ ਕਿਸ ਦੇ ਨਾਲ ਮੰਨਦੇ ਹੋ? ਕਿਉਂਕਿ ਕੁਲਵੀਰ ਜੀਰਾ ਹੋਰਾਂ ਦੇ ਨਾਲ ਮਿਲੇ, ਉਹ ਕਹਿੰਦੇ ਅਸੀਂ ਵੀ ਪੰਥਕ ਹਾਂ, ਕਹਿੰਦੇ ਅਸੀਂ ਪੰਥਕ ਪਰਿਵਾਰ 'ਚੋਂ ਆਉਣੇ ਆ,
ਤੁਹਾਨੂੰ ਮਿਲਦੇ ਹਾਂ, ਤੁਸੀਂ ਵੀ ਕਹਿ ਦਿੰਦੇ ਹੋ ਕਿ ਅਸੀਂ ਵੀ ਪੰਥਕ ਹਾਂ, ਅਕਾਲੀ ਦਲ ਨਾਲ ਸੰਬੰਧਿਤ ਹਾਂ। ਅਮਰਤਪਾਲ ਸਿੰਘ ਦੇ ਸਮਰਥਕਾਂ ਨੂੰ ਮਿਲਦੇ ਹਾਂ, ਉਹ ਵੀ ਕਹਿੰਦੇ ਆ ਅਸੀਂ ਵੀ ਪੰਥਕ ਹਾਂ। ਲਾਲਜੀਤ ਸਿੰਘ ਭੁੱਲਰ ਹੋਰਾਂ ਨੂੰ ਮਿਲਦੇ ਹਾਂ, ਉਹ ਵੀ ਕਹਿੰਦੇ ਨੇ ਅਸੀਂ ਵੀ ਪੰਥਕ ਸੀਟ ਤੋਂ ਲੜ ਰਹੇ ਹਾਂ। ਦੇਖੋ, ਪਹਿਲੀ ਤਾਂ ਗੱਲ ਹੈ ਕਿ ਮੈਂ ਕਿਸੇ ਦੇ ਬਾਰੇ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੁੰਦਾ, ਪਰ ਜੇ ਕੋਈ ਕਹੇ ਕਿ ਮੈਂ ਕਾਂਗਰਸੀ ਵੀ ਹਾਂ ਤੇ ਪੰਥਕ ਵੀ ਹਾਂ, ਪਹਿਲੇ ਨਿਬੇੜਤੀ ਹੈ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਦੱਸ ਦੇਣਾ ਵੀ ਰਿਹਾਈ ਕੀਤੀ ਹੈ, ਹਾਂਜੀ, ਜਿਹੜੀ ਲੋਕਾਂ ਨਾਲ ਕਮਿਟਮੈਂਟ ਕੀਤੀ ਸੀਗੀ, ਤੇ ਫਿਰ ਉਹ ਦੱਸ ਦੇਣ ਕਿ ਅਸੀਂ ਕਿੰਨੇ ਕੁ ਪੰਥਕ ਹੈ। ਜਿਹੜਾ ਮਾਨਸ ਘਰੋਗੀ 29 ਸਾਲ ਤੋਂ ਜੇਲ੍ਹ 'ਚ ਬੰਦ ਹੈ, ਹਾਂਜੀ। ਫਿਰ ਮੈਂ ਕਦੀ ਆਪਣੇ ਆਪ ਨੂੰ ਜ਼ਿਆਦਾ ਇਹ ਕਹਿੰਦਾ ਕਿ ਮੇਰੇ 'ਚ ਮਤਲਬ ਮੈਂ ਹੀ ਪੰਥਕ ਹੈ, ਅਤੇ ਪੰਥਕ ਹੋਣਾ ਕੋਈ ਗੁਨਾਹ ਵੀ ਨਹੀਂ ਗਾ, ਚੰਗੀ ਗੱਲ ਹੈ, ਮਾੜੀ ਨਹੀਂ ਗੀ। ਪਰ ਮੇਰੇ ਵਰਗੇ ਜਿਹੜੇ ਗੱਲੀਂ ਅਸੀਂ ਚੰਗੀਆਂ ਆਚਾਰੀ ਬੁਰੀਆਂ, ਅਤੇ ਜੇ ਉਹ ਕਹੀ ਜਾਣ ਕਿ ਵਿਰਸਾ ਸਿੰਘ ਵਲਟੋਹਾ ਕਹੀ ਜਾਵੇ ਜਿਹਦਾ ਗੱਲਾਂ 'ਚ ਚੰਗਾ ਆ, ਆਚਾਰ ਮਾੜਾ ਆ, ਹਾਂਜੀ, ਵਿਹਾਰ ਮਾੜਾ ਆ, ਆਚਰਣ ਮਾੜਾ ਆ, ਹਾਂਜੀ, ਅਤੇ ਆਪਣੇ ਆਪ ਨੂੰ ਫਿਰ ਵੀ ਚੰਗਾ ਕਹੀ ਜਾਵੇ, ਤੇ ਉਹ ਤਾਂ ਰੱਬ ਹੀ ਜਾਣਦਾ। ਮੈਂ ਕੋਈ ਪੰਥਕ ਹੋਣ ਦਾ ਕੋਈ ਨਾਂ ਮੈਂ ਦਾਅਵਾ ਕਰਦਾ, ਪਰ ਜਿਹੜੇ ਪੰਥ ਦੇ ਨਾਂ 'ਤੇ ਗੱਲ ਕੀਤੀ ਜਾਂਦੀ ਹੈ ਜੀ, ਆਹ ਜੇਲ੍ਹ ਜੀ, ਫਲਾਣ ਜੀ, ਢੀਂਗ ਜੀ, ਮੈਨੂੰ ਉਹ ਗੱਲ ਚੁੱਭਦੀ ਹੈ। ਇੱਥੇ ਤਾਂ ਯਾਰ ਲੋਕਾਂ ਨੇ 23 ਇੱਕ ਪਰਿਵਾਰ ਦੇ ਜੀ ਲੇਖੇ ਲਾਤੇ ਆ, ਹਾਂਜੀ ਜੀ। ਕਦੇ ਜਾ ਕੇ ਪੁੱਛਿਆ ਜੀ ਉਹਨਾਂ ਨੂੰ? ਇੱਕ ਪਰਿਵਾਰ ਇੱਥੇ ਆ ਨਾਲ ਹੀ ਪਿੰਡ ਮਾਣੋਚਾਲ, ਭਾਈ ਗੁਰਬਚਨ ਸਿੰਘ ਮਾਣੋਚਾਲ ਦੇ 23 ਜੀ ਇੱਕੇ ਪਰਿਵਾਰ ਦੇ ਸਿੱਖ ਸੰਘਰਸ਼ ਦੇ ਲੇਖੇ ਲੱਗੇ। ਕਦੀ ਉਹਨਾਂ ਮੰਗਿਆ ਕੁਛ? ਤੁਸੀਂ ਯਾਰ ਕਿਹੜੀਆਂ ਗੱਲਾਂ ਕਰਦੇ? ਨਾ ਮੰਗਣਾ ਚਾਹੀਦਾ। ਮੈਂ ਤਾਂ ਇੱਕੋ ਗੱਲ ਕਹਿਣਾ ਕਿ ਜੇ ਮੇਰੀ ਕਰਤੂਤ ਚੰਗੀ ਹੈ, ਜੇ ਮੇਰਾ ਕੰਮ ਕਰਨ ਦਾ ਤਰੀਕਾ ਚੰਗਾ ਆ, ਜੇ ਮੈਨੂੰ ਤੁਸੀਂ ਇਸ ਗੱਲ ਦੇ ਸਮਰੱਥ ਸਮਝਦੇ ਜੇ ਕਿ ਤੁਹਾਡੇ ਮਸਲੇ ਉਠਾਊਂਗਾ, ਬੰਦੀ ਸਿੰਘਾਂ ਦਾ ਮਸਲਾ ਜਿਹੜਾ ਖੇਡ ਬਣਾ ਕੇ ਰੱਖਤਾ ਕੇਂਦਰ ਸਰਕਾਰ ਨੇ ਜਾਂ ਦੂਸਰੀਆਂ ਸਰਕਾਰਾਂ ਨੇ, ਹਿੱਕ 'ਤੇ ਚੜ੍ਹ ਕੇ ਉਹਦਾ ਇਨਸਾਫ ਲਊਂਗਾ, ਹਾਂਜੀ। ਅਤੇ ਜਾਂ ਜੇ ਮੇਰੀ ਕੰਮ ਕਰਨ ਦੀ ਸਮਰੱਥਾ, ਜਿਹੜੀ ਮੇਰੀ ਕਾਰਗੁਜ਼ਾਰੀ ਦੀ ਸਮਰੱਥਾ ਆ, ਜੇ ਉਹਦੇ 'ਚ ਤੁਹਾਨੂੰ ਕੁਛ ਨਜ਼ਰ ਆਉਂਦਾ ਤਾਂ ਮੈਨੂੰ ਵੋਟ ਪਾ ਦਿਆ ਜੀ, ਹਾਂਜੀ। ਜੇ ਨਹੀਂ ਤਾਂ ਬੇਸ਼ੱਕ ਮੈਨੂੰ ਵੋਟ ਨਾ ਪਾਇਆ ਜੀ, ਪਰ ਇਹ ਨਾ ਹੋਵੇ ਕਿ ਤੁਸੀਂ ਇਹ ਵੀ ਕਹੀ ਜਾਓ ਕਿ ਯਾਰ ਵਲਟੋਹਾ ਬੰਦਾ ਬੜਾ ਵਧੀਆ ਆ, ਧਾਕੜ ਆ। ਤੁਸੀਂ ਵੀ ਧਾਕੜ ਸ਼ਬਦ ਵਰਤੇ ਹਨ, ਬਿਲਕੁਲ, ਹਾਂਜੀ, ਵੀ ਧਾਕੜ ਹੈ, ਗੱਲ ਠੋਕ ਕੇ ਕਰਦਾ ਹੈ, ਕਿਸੇ ਤੋਂ ਡਰਦਾ ਨਹੀਂ, ਕੰਮ ਵੀ ਉਹ ਬੜੇ ਕਰਦਾ ਹੈ, ਉਹਨੇ ਡਿਵੈਲਪਮੈਂਟ ਵੀ ਬੜੀ ਕੀਤੀ ਹੈ, ਤੇ ਵੋਟ ਤੁਸੀਂ ਕਿ ਹੋਰ ਨੂੰ ਪਾ ਦਿਓ, ਫਿਰ ਤਾਂ ਮੇਰੇ ਨਾਲ ਧੱਕਾ ਹੀ ਹੈ ਨਾ। ਡਿਵੈਲਪਮੈਂਟ ਹੋਈ ਆ, ਅਸੀਂ ਇੱਧਰ ਪਿੰਡਾਂ 'ਚੋਂ ਆਏ ਹਾਂ, ਗੱਡੀ ਸਾਡੀ ਐਂ ਕਰਦੀ ਹੈ। ਉਹ ਮੈਨੂੰ ਨਹੀਂ ਪਤਾ ਜੀ, ਮੇਰੇ ਹਲਕੇ ਦੀ ਮੈਂ ਗੱਲ ਕਰਦਾ, ਨਾਲੇ ਉਹ ਤਾਂ ਸੜਕਾਂ ਦੀ ਤਾਂ ਰਿਪੇਅਰ ਹਰ ਸਾਲ ਹੁੰਦੀ ਹੈ, ਪਤਾ ਨਹੀਂ ਅੱਜ ਤਾਂ ਗੱਡੀ ਐਂ ਕਰਦੀ ਹੈ। ਮੈਂ ਜਿਹੜੀ ਗੱਲ ਕਰਦਾ ਜੀ, ਉਹ ਤਾਂ ਜਿਨ੍ਹਾਂ ਦੀ ਸਰਕਾਰ ਉਹਨਾਂ ਨੂੰ ਪੁੱਛੋ। ਮੈਂ ਤਾਂ ਸੜਕਾਂ ਦੇ ਜਾਲ ਵਿਛਾਤੇ, ਖੇਤਾਂ ਤੱਕ ਹਰੇਕ ਬੈਗ ਤੱਕ ਰਸਤੇ ਪਹੁੰਚਾਤੇ, ਹਾਂਜੀ। ਦੂਸਰਾ 24 ਘੰਟੇ ਬਿਜਲੀ ਦਿੱਤੀ, ਸਕੂਲ ਖੋਲ੍ਹੇ, ਇੰਜੀਨੀਅਰਿੰਗ ਕਾਲਜ ਖੋਲ੍ਹੇ, ਡਿਗਰੀ ਕਾਲਜ। ਨੂੰ ਸਵਾਲ ਕਰਿਆ ਇਹ, ਪੁੱਛਿਆ ਵੀ ਚਲੋ ਲੋਕਾਂ ਨੂੰ ਵੀ ਪਤਾ ਲੱਗ ਜੇ। ਲੋਕਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ, ਉਹ ਤਾਂ ਚਵਲਾਂ ਨੇ ਤਾਂ ਹਟਣਾ ਨਹੀਂ ਗਾ, ਜਿਹੜੀਆਂ ਚਵਲਾਂ ਨੇ ਉਹਨਾਂ 'ਤੇ ਹਟਣਾ ਨਹੀਂ ਗਾ। ਜਿੰਨਾ ਮਰਜ਼ੀ ਕਹੀ ਜਾਓ, ਮੈਂ ਤਾਂ ਸਿੱਧਾ ਕਹਿਣਾ ਆ, ਜਿਹਦੇ ਕੋਲੇ ਵੀ ਕੋਈ ਇਹ ਸਾਬਤ ਕਰ ਦੇਵੇ ਕਿ ਇਹ ਫੋਟੋ ਵਿਰਸਾ ਸਿੰਘ ਵਲਟੋਹਾ ਦੀ ਹੈ, ਤੇ ਮੈਂ ਹਰ ਤਰ੍ਹਾਂ ਦੀ ਸਜ਼ਾ ਭੁਗਤੂ, ਤੇ ਜੋ ਕਹੋਗੇ ਮੈਂ ਉਹ ਕਰੂੰਗਾ, ਠੀਕ ਹੈ। ਸਿੱਧਾ ਹੀ ਨਤਾਰਾ ਹੋ ਗਿਆ, ਹਾਂਜੀ। ਇਸ ਕਰਕੇ ਜਿਹੜੀਆਂ ਇਹ ਲੱਗੇ ਨੇ ਲੋਕ, ਇਹ ਆਪੋ ਆਪਣੇ ਕਿਰਦਾਰ ਵੇਖਣ, ਜਾਂ ਜਿਨ੍ਹਾਂ ਦੀ ਕੋਈ ਜੈ ਜੈਕਾਰ ਕਰਦੇ ਉਹਨਾਂ ਦਾ ਕਿਰਦਾਰ ਵੇਖਣ। ਫਿਰ ਵਿਰਸਾ ਸਿੰਘ ਵਲਟੋਹਾ ਦੇ ਕਿਰਦਾਰ 'ਤੇ ਅਸੀਂ ਤਾਂ ਪੁਲਿਸ ਭਜਾਉਂਦੇ ਰਹੇ ਹਾਂ, ਕਦੀ ਪੁਲਿਸ ਦੇ ਅੱਗੇ ਨਹੀਂ ਭੱਜੇ, ਠੀਕ ਹੈ। ਪੁਲਿਸ ਠੋਕਦੇ ਰਹੇ ਹਾਂ। ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਯਾਦ ਆਉਂਦੀ? ਮੇਰੇ ਤਾਂ ਯਾਦ ਭੁੱਲਦੀ ਨਹੀਂ। ਮੈਂ ਤਾਂ ਮੇਰੇ ਘਰ 'ਚ ਪਤਾ ਨਹੀਂ ਕਿੰਨੀਆਂ ਫੋਟੋਆਂ ਨੇ ਉਹਨਾਂ ਦੀਆਂ, ਮੇਰੀ ਉਹਨਾਂ ਦੇ ਨਾਲ ਫੋਟੋ ਹੈ, ਹਾਂਜੀ। ਉਹਨਾਂ ਦਾ ਜਿਹੜਾ ਤਸਵੀਰ ਹੈ, ਹਾਂਜੀ, ਹੈ, ਅਤੇ ਕੈਲੰਡਰ ਹੈ, ਕੈਲੰਡਰ ਛਪੀ ਹੋਈ, ਮੈਂ ਜੇਬ ਦੇ ਵਿੱਚ ਰੱਖਦਾ 8 ਪੈਰ। ਯਾਦ ਕਿੱਥੇ ਭੁੱਲਦੀ? ਹਾਂਜੀ, ਹੁਣ ਵੀ ਹੈਗੀ। ਦਿਖਾ ਸਕਦੇ? ਦਿਖਾ ਦਿੰਦੇ ਤਾਂ ਕੋਈ ਵੱਡਾ ਮਸਲਾ ਨਹੀਂ। ਇੱਕ ਵਾਰ ਇਹ ਜ਼ੂਮ ਕਰਕੇ ਲੈ ਲਈ ਨੇੜੇ। ਆ ਲਓ ਜੀ। ਇਹ ਬੜੀ ਛੋਟੀ ਆ, ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਬੜੀ ਲੰਬੀ ਆ, ਹੈ ਨਾ ਜੀ। ਤਾਂ ਜਦੋਂ ਇਹਨਾਂ ਨੂੰ ਦੇਖਦੇ ਹੋ, ਇਹ ਤਸਵੀਰ ਨੂੰ ਯਾਦ ਕਰਦੇ ਹੋ, ਤਾਂ ਮਨ ਦੇ ਵਿੱਚ ਕੀ ਆਉਂਦਾ? ਨਹੀਂ, ਮਨ ਦੇ ਵਿੱਚ ਇਹੀ ਆਉਂਦਾ ਕਿ ਬਾਬਾ ਨਾ ਤੇਰੇ ਵਰਗਾ ਵੇਖਿਆ ਆ, ਹਾਂਜੀ। ਜ਼ਿੰਦਗੀ ਦੇ 60-60 ਸਾਲਾਂ ਦੇ ਹੋ ਗਏ ਆ,
ਤੈਨੂੰ ਹੀ ਵੇਖਿਆ ਆ ਤੇ ਨਾ ਕੋਈ ਨਜ਼ਰ ਆਉਂਦਾ ਤੇ ਨਾ ਤੇਰੇ ਵਰਗਾ ਕੋਈ ਹੋ ਹੀ ਸਕਦਾ। ਆ ਜਾ ਜੇ ਆ ਸਕਦਾ ਕਿਤੇ ਉੱਥੇ ਮੁੜਿਆ, ਅਰਦਾਸ ਸ਼ਾਇਦ ਕੌਮ ਦਾ ਪਾਰ ਉਤਾਰਾ ਹੋ ਜੇ। ਪਰ ਮੈਂ ਗੱਲ ਕਹਿੰਦਾ ਕਿ ਜੇ ਕਿਤੇ ਬਾਬਾ ਜਰਨੈਲ ਸਿੰਘ ਜਿਸ ਤਰ੍ਹਾਂ ਉੱਤੇ ਦਬਾਅ ਪਾਉਂਦੇ ਸੀਗੇ, ਉਹ ਬੇਨਤੀ ਵੀ ਕਰਦੇ ਰਹੇ, ਹੁਕਮ ਵੀ ਕਰਦੇ ਰਹੇ ਕਿ ਸੰਤ ਜੀ ਆਪ ਬਾਹਰ ਨਿਕਲ ਜਾਓ, ਨਿਕਲ ਸਕਦੇ ਸੀਗੇ, ਬੜੇ ਸੌਖੇ ਨਿਕਲ ਸਕਦੇ ਸੀਗੇ। ਹਾਂਜੀ, ਤੇ ਜੇ ਕਿਤੇ ਨਿਕਲ ਜਾਂਦੇ ਤਾਂ ਸਾਡੇ ਵਾਲੇ ਤਾਂ ਮੇਰਾ ਖਿਆਲ ਹੈ ਕਿ ਉਹ ਧੂੜ ਪੜਦੇ ਨਹੀਂ ਉਹਦੀ। ਹਾਂਜੀ, ਵੀ ਜੋ ਰਹਿ ਰੱਬ ਦਾ ਨਾ ਹੋਵੇ ਕਿ ਲੋਕਾਂ ਦੇ ਪੁੱਤ ਮਰਵਾ ਕੇ ਤੂੰ ਆਪ ਇਧਰ ਤੁਰਿਆ ਫਿਰਦਾ ਜੀ। ਹਾਂਜੀ, ਅਜੇ ਕਿ ਲੋੜ ਸੀ ਉਹਦੀ, ਪਰ ਉਹਨੂੰ ਬਾਬਾ ਜੀ ਨੂੰ ਬਹੁਤ ਕਿਹਾ ਗਿਆ, ਬਹੁਤ ਜ਼ੋਰ ਲਾਇਆ ਗਿਆ, ਪਰ ਨਹੀਂ ਮੰਨੇ। ਉਹ ਕਹਿੰਦੇ ਕਿ ਮੈਂ ਜਿੱਥੋਂ ਤਖਤ ਸਾਹਿਬ ਦੀ ਗੱਲ ਹੈ ਜਾਂ ਸ਼੍ਰੀ ਹਰਿਮੰਦਰ ਦੀ ਗੱਲ ਹੈ, ਟਕਸਾਲ ਸ਼ਹੀਦੀਆਂ ਦਿੰਦੀ ਆਈ ਮੈਂ ਦਊਂਗਾ। ਹਾਂਜੀ, ਦਿੱਤੀ ਹੈ, ਠੋਕ ਕੇ ਦਿੱਤੀ ਹੈ। ਜਿਹੜੀ ਗੱਲ ਕੀਤੀ ਉੱਤੇ ਪਹਿਰਾ ਦਿੱਤਾ ਹੈ ਕਿ ਮੇਰੇ ਆਗੂ ਨਹੀਂ ਕਿ ਅੱਜ ਵੱਡੀਆਂ ਵੱਡੀਆਂ ਗੱਲਾਂ ਕਰਦੇ ਤੇ ਕੱਲ੍ਹ ਨੂੰ ਵਿਰਸਾ ਸਿੰਘ ਵਲਟੋਹਾ ਮਾਤੜ ਜਿਹਾ ਬੰਦਾ ਹੈ। ਜੋ ਮੇਰਾ 40 ਸਾਲ ਪਹਿਲੋਂ ਸਟੈਂਡ ਸੀਗਾ ਉਹੀ ਅੱਜ ਹੈ, ਉਹੀ ਅੱਜ ਹੈ, ਇਹੀ ਰਹੂਗਾ, ਅਖੀਰ ਤੱਕ ਰਹੂਗਾ। ਨਾ ਝੱਕ ਕੇ ਗੱਲ ਕਰਾਂਗੇ, ਨਾ ਡਰ ਕੇ ਗੱਲ ਕਰਾਂਗੇ, ਸਟੈਂਡ ਇਸ ਤਰ੍ਹਾਂ ਹੀ ਚੱਲੂ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਧਾਕੜ ਲੀਡਰ, ਫਿਰ ਇੱਕ ਵਾਰ ਅਸੀਂ ਸ਼ਬਦ ਵਲਟੋਹਾ ਸਾਹਿਬ ਗੁੱਸਾ ਵੀ ਨਾ ਕਰ ਜਾਣ ਕਿ ਧਾਕੜ ਲੀਡਰ ਫਿਰ ਵਰਤ ਲਿਆ, ਗੁੱਸਾ ਤਾਂ ਨਹੀਂ ਕਰਦੇ? ਨਹੀਂ, ਕੋਈ ਨਹੀਂ ਜੀ, ਚਲੋ ਕੋਈ ਨਹੀਂ, ਇਹ ਹੈ ਨਹੀਂ ਧਾਕੜ ਧੁਕੜ। ਹਾਂਜੀ, ਪਰ ਇਹ ਆ ਵੀ ਬਗਾਨਿਆਂ ਵਾਸਤੇ ਜਾਂ ਵਿਰੋਧੀਆਂ ਵਾਸਤੇ ਤੇ ਜਾਂ ਜਿੱਥੇ ਕਿਤੇ ਆਪਣਿਆਂ ਵਾਸਤੇ ਖੜਨਾ ਹੋਵੇ ਉੱਥੇ ਜ਼ਰੂਰ ਧਾਕੜਾਂ ਵਾਂ ਖੜੀਦਾ ਜੀ। ਤਾਂ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਾਂਗੇ ਕਿਉਂਕਿ ਸਾਨੂੰ ਸਮਾਂ ਦਿੱਤਾ। ਜਿਹੜਾ ਚੋਣ ਪ੍ਰਚਾਰ ਆ ਉਹ ਜ਼ੋਰਾਂ 'ਤੇ ਆ, ਤਾਂ ਅਸੀਂ ਵੀ 15-20 ਮਿੰਟ ਇਹਨਾਂ ਦੇ ਲੈ ਲਏ ਆ। ਤਾਂ ਅਜਿਹੀਆਂ ਇੰਟਰਵਿਊਆਂ ਪੰਜਾਬ ਪੰਥ ਅਤੇ ਰਾਜਨੀਤੀ ਦੇ ਨਾਲ ਸੰਬੰਧਿਤ ਤੁਹਾਡੇ ਰੂਬਰੂ ਕਰਦੇ ਰਹਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅਤੇ ਅੱਜ ਜੋ ਸੀਟ ਤੇ ਤੁਸੀਂ ਲੜ ਰਹੇ ਹੋ, ਇਹ ਪੰਥਕ ਸੀਟ ਵੀ ਆ, ਰਾਜਨੀਤਿਕ ਸੀਟ ਵੀ ਆ, ਅਤੇ ਪੰਜਾਬ ਦੇ ਹੱਕਾਂ ਦੀ ਗੱਲ ਵੀ ਕਰਦੀ ਰਹੀ ਆ। ਕਿਵੇਂ ਦੇਖਦੇ ਹੋ? ਜਿਹੜੀ ਹਰ ਸੀਟ ਹੈ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿਹੜੀਆਂ ਨੇ ਉਹ ਪੰਥਕ ਹੋਣੀਆਂ ਚਾਹੀਦੀਆਂ ਨੇ, ਅਤੇ ਪੰਥਕ ਹੀ ਸੋਚ ਵਾਲੇ ਲੋਕ ਉੱਥੋਂ ਜੇਤੂ ਹੋਣੇ ਚਾਹੀਦੇ ਆ, ਨਾ ਕਿ ਜਿਨ੍ਹਾਂ ਲੋਕਾਂ ਨੇ ਹਮੇਸ਼ਾ ਪੰਥ ਦਾ ਨੁਕਸਾਨ ਕੀਤਾ ਆ। ਵਲਟੋਹਾ ਸਾਹਿਬ, ਤੁਸੀਂ ਗੱਲ ਕਰੀਏ ਕਿ ਏਜੰਡੇ ਹੋਣੇ ਚਾਹੀਦੇ ਆ। ਅਕਾਲੀ ਦਲ ਦਾ ਕੀ ਏਜੰਡਾ ਹੈਗਾ ਜਿਹੜਾ ਤੁਸੀਂ ਖਡੂਰ ਸਾਹਿਬ ਦੀ ਸੀਟ ਤੋਂ ਤੁਹਾਨੂੰ ਉਤਾਰਿਆ ਗਿਆ? ਕਈ ਸਵਾਲ ਵੀ ਖੜੇ ਹੁੰਦੇ ਨੇ ਕਿ ਇੱਥੋਂ ਆਜ਼ਾਦ ਕੈਂਡੀਡੇਟ ਅਮਰਪਾਲ ਸਿੰਘ ਲੜ ਰਹੇ ਨੇ, ਕਾਫੀ ਤਕਰਾਰਬਾਜ਼ੀ ਰਹੀ ਆ ਤੁਹਾਡੀ ਪਿਛਲੇ ਦਿਨਾਂ ਦੇ ਦੌਰਾਨ। ਮੇਰੇ ਤੇ ਸਵਾਲ ਜਿਹੜਾ ਕੀਤਾ ਜਾਂਦਾ ਆ ਕਿ ਜੇ ਆਜ਼ਾਦ ਉਮੀਦਵਾਰ ਹੈ ਤੇ ਵਿਰਸਾ ਸਿੰਘ ਵਲਟੋਹਾ ਕਿਉਂ, ਜਾਂ ਵਿਰਸਾ ਸਿੰਘ ਵਲਟੋਹਾ ਹੈ ਤੇ ਆਜ਼ਾਦ ਉਮੀਦਵਾਰ ਕਿਉਂ? ਉਮੀਦਵਾਰ ਤੇ ਇੱਥੇ ਮੇਰੇ ਖਿਆਲ 5